ਉਹ ਭਾਜੀ ਜਿਹੜੀ ਅੰਦਰ ਦੌੜਨ ਵਾਲੀ ਮਸ਼ੀਨ ਨਹੀਂ ਲਿਆਂਦੀ ਓਏ ਉੱਥੇ ਦੌੜਦੇ ਨਹੀਂ ਉਹ ਮੋਟੀ ਹੋਈ ਜਾਣ ਡਈ ਉਹਨਾਂ ਦਾ ਪਿੰਡ ਇੰਜ ਸੀ ਆਪਣੇ ਆਪ ਨੂੰ ਟਾਈਮ ਦਿੱਤਾ ਤੇ ਪਹੁੰਚਿਆ ਹੀ ਨਹੀਂ ਇਹਦਾ ਬਣਾਉਣੀ ਦੇ ਬਣ ਕੇ ਐਕਟਿਵ ਹੋ ਤੇ ਬੈਟਰੀ ਮੂੰਹ 'ਚ ਪਾ ਕੇ ਬੈਠਾ ਹੈ ਮਸ਼ੂਕ ਦੇ ਨਾਮ ਵਾਲੀ ਤੁੱਕਲ ਬਣਵਾਈ ਤੇ ਸ਼ਾਮ ਨੂੰ ਅੱਬੇ ਨੇ ਕਹਤਾ ਮੈਂ ਵਧਾਉਣੀ ਹੈ अस्सलाम वालेकुम नाज़रीन, टी टाइम में खुश आमदीद। थैंक यू सो मच। ये एक दोबारा यानी कि उसी जोश और उसी जज्बे के साथ हम तो ऐसे ही करेंगे क्योंकि हमें जैसे आता है हम वैसे ही करेंगे। वाह वाह अरे अरे क्या कहने रिडमा डड्डू होता क्या कहने हम तो मोहब्बत में भी तौहीद के कायल हैं फराज, एक ही शख्स को महबूब बनाए रखने। खुलिया प्रोग्राम हाय हाय और एक बात मैं आप सबसे करना चाह रहा हूं कि जैसे कि उस्ताद मोहतरम, मन डर लगता है लेकिन कैमरों के सामने आप हमारी फैमिली है, आपके साथ ही शेयर करेंगे क्योंकि जब छोटा कोई गलती करे मैं इसको समझा दूंगा, अगर कोई बड़ा गलती करे तो मैं सिर्फ आपको बता सकता हूं। सही गल उस्ताद मोहतरम ने जैसे कि कहा कि भाई टी टाइम तुसी करना है तो कोशिश करना अच्छा करना है, तो हम तो करेंगे जैसा हुआ, नहीं जैसा हुआ हम तो करेंगे करना पड़ेगा हम तो करेंगे जैसा होगा हाँ, चढ़ के अच्छा हो बुरा हो लेकिन हम करेंगे। करेंगे दानिश बाबा एक और शेर याद आ गया मुझे, आज बड़े शेर और मैं अक्सर ये मैंने काफी इवेंट्स पे कहा लेकिन टी टाइम में नहीं कहा। अरे एक नाजरीन सिस्टम पाकिस्तान में चल रहा है, फन नाल फनकार जिंदा चलाना है। बहुत जिंदा एक सिस्टम चल रहा है जैसे कि उस्ताद मोहतरम अल्लाह पाक उनको जिंदगी तंदुरुस्ती सेहत दे, आमीन वो थोड़े से यानी कि उनकी तबीयत ठीक नहीं है तो तबीयत खराब होनी है। अरे वाह वाह अरे तबीयत खराब उस्ताद जी छड़ दो, फैमिली है फैमिली। मुंह अगर थरू 1 करोड़ बंदा उस्ताद जी ਤੁਹਾਡੇ ਨਾਲ ਪਿਆਰ ਕਰਦਾ ਤੇ 10-15 ਸਾਡੇ ਨਾਲ ਵੀ ਪਿਆਰ ਕਰਦਾ। अरे ਸਾਰੇ ਵੱਡੇ ਜਿੰਨੇ ਵੀ ਨੇ ਸਾਡੇ ਸੀਨੀਅਰ ਵੱਡੇ ਉਮਰ ਤੋਂ ਮੇਰੇ ਤੋਂ ਏਜ ਤੋਂ ਵੱਡੇ ਨੇ, ਮੈਂ ਆਪਣੇ ਉਸਤਾਦ ਮੁਵੱਕਫ ਦਾ ਮੁਵੱਕਫ ਲੈ ਕੇ ਪੇਸ਼ ਕਰਾਂਗਾ। ਉਸਤਾਦ ਮੌਕਫ ਦਾ ਮੁਹਤਰਮ ਲੈ ਕੇ ਤੁਹਾਨੂੰ ਦੱਸਾਂਗਾ। ਉਸਤਾਦ ਮੁਹਤਰਮ ਦਾ ਮੁਵੱਕਫ ਲੈ ਕੇ ਮੈਂ ਅੱਜ ਪੇਸ਼ ਹੋਇਆ ਵਾਂ। हाँ ਠੀਕ ਹੈ, ਬਿਮਾਰ ਨੇ आए ਮੇਰੇ ਨਾਲ ਬਿਮਾਰ ਨੇ। नाजरीन उर्दू गुलाबी पंजाबी ये वो सारा कुछ मिक्सड है अभी है मैं लेकिन मेरे जिन्हें सीनियर वेखण ने जिन्हें भी ने मैं सारे अगे मैं दरखास्त पेश करदा वां कि इंसान नू पता है कि तेज चीनी वाली चाह पीनी खतरनाक है। उस्ताद जी पींदे ने उस्ताद जी जान बुझ के पी रहे ने ਤੁਸੀਂ सवेरे पराठा, ਓਏ लाजमी सारे नू पता कि पराठा सवेरे खतरनाक है। उस्ताद जी खांडे ने ਕੋਲੇਸਟ੍ਰੋਲ ਵੱਧ ਜਾਂਦਾ कोलेस्ट्रोल बढ़ रहे हैं खांडे ने अगले चाह तो बाद भल्ले तो बाद बोतल तो बाद फिर चाह अगले करंडे ने। ਸੇਬ ਛਿਲਕੇ ਸੇਬ ਨਾਲ ਹੀ हाँ जी, सेबा तो बाद और समोसे मिठे दूसरे नंबर पे एक चीज मैं हाजिर नादर जान के सारे वड्डे जिन्ने भी मेरे वड्डे सीनियर बैठे वड्डे उम्र तो वड्डे बैठे ने ना उस्ताद मोहतरम, अगर ਲੱਖਾਂ ਲੋਕ ਤੁਹਾਡੇ ਨਾਲ ਪਿਆਰ ਕਰਦੇ, ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ, 10 ਕ ਸਾਡੇ ਨਾਲ ਵੀ ਪਿਆਰ ਕਰਦੇ। ਇੱਥੇ 5 ਘਟਾਤੇ ਤੁਸੀਂ। ਉਹ ਜਿੰਨੇ ਵੀ ਨੇ ਮੇਰੇ ਵੱਡੇ ਉਮਰ ਤੋਂ ਜਿਹੜੇ ਮੇਰੇ ਤੋਂ ਵੱਡੇ ਨੇ, ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਜਿਹੜਾ ਸ਼ੂਗਰ ਦਾ ਮਰੀਜ਼ ਹੁੰਦਾ ਹੈ, ਇਹਨਾਂ ਤੇ ਸਿਰਫ ਇਹੀ ਫਰਜ਼ ਹੈ ਕਿ ਸਿਰਫ ਚਾਹ ਹੀ ਫਿੱਕੀ ਪੀਣੀ, ਬਾਕੀ ਹਰ ਸ਼ਾ ਖਾਈ ਜਾਣ ਡੇ ਨੇ। ਮਠਿਆਈ ਆਈ ਹੈ, ਮਠਿਆਈ ਚੈੱਕ ਕਰਾਣਾ ਫੈਸਲ ਸਾਹਿਬ, ਮਠਿਆਈ ਹੁਣ ਕੱਲ ਮਠਿਆਈ ਦਾ ਡੱਬਾ ਆਇਆ, ਉਹ ਉਸਤਾਦ ਜੀ ਕਹਿੰਦੇ ਉਹ ਇੱਧਰ ਲਿਆਓ ਮੇਰੇ ਕੋਲ। ਜ਼ਹਿਰੀ ਬਾਤ ਹੈ ਯਾਰ। ਤਾਜੀ ਨੇ ਹੁਣ ਇੱਕ ਮਿੰਟ ਹਾਰ ਜੋ ਓ ਭਾਜੀ ਇੱਕ ਮਿੰਟ ਗੱਲ ਤਾਂ ਸੁਣੋ। ਛੱਡ ਦੇ ਯਾਰ ਭਾਜੀ ਛੱਡ ਦੇ ਅੱਛਾ ਮੇਰੀ ਗੱਲ ਸੁਣੋ। ਓਏ ਇੱਕ ਮਿੰਟ ਛੱਡ ਦੇ ਯਾਰ, ਇੱਕ ਮਿੰਟ ਹਾਰ ਜਾ, ਇੱਕ ਮਿੰਟ ਆ ਕਲੋਜ਼ ਲੈਣਾ ਜ਼ਰਾ। ਉਸਤਾਦ ਜੀ ਇਹ ਵੀ ਖਾ ਲੈਣੀ ਸੀ।
ਇਹ ਵੀ ਖਾ ਲੈਣੀ ਸੀ ਆ ਸਾਰੀ ਟੀਮ ਲਈ ਤੁਸੀਂ ਆ ਛੱਡੀ ਜੇ ਇਹ ਵੀ ਖਾ ਲੈਣੀ ਸੀ ਅੱਛਾ ਗੁੱਸਾ ਆਉਣ ਨਾ ਉਹ ਛੱਡ ਦੇ ਚੁੱਪ ਕਰ ਨਾ 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 ਮਿੱਠਿਆ ਅੱਜ ਮੈਨੂੰ ਗੁਬਾਰ ਕੱਢ ਲੈਣ ਦੇ ਯਾਰ ਨਾ ਕਰਿਆ ਕਰੋ ਉਹ ਯਾਰ ਛੱਡ ਦੇ ਯਾਰ ਚੁੱਪ ਕਰ ਜਾਓ। ਮੇਰਾ ਉਸਤਾਦ ਆ, ਮੇਰਾ ਬਾਪ ਆ, ਮੇਰੇ ਉਸਤਾਦ ਮੁਹਤਰਮ, ਮੇਰੇ ਬਜ਼ੁਰਗ ਨੇ, ਮੇਰਾ ਸਾਰਾ ਕੁਝ ਸੀਗਾ ਮਾਈ ਬਾਪ ਮੈਂ ਸਾਰਾ ਕੁਝ ਮਾਈ ਬਾਪ ਹੀ ਆ ਯਾਰ ਇੱਕ ਵਾਰੀ ਕਰ ਲੈਣ ਦੇ ਉਹੀ ਦਿਲੋਂ ਲੱਥੜੇ ਸਾਰਿਆਂ ਦੇ ਕੋਈ ਉਹ ਛੱਡ ਦੇ ਆ ਖਾ ਲੈਣੀ ਸੀ ਉਸਤਾਦ ਜੀ ਮਠਿਆਈ ਆਈ ਹੈ ਕੱਲ ਕਹਿੰਦੇ ਉਰੇ ਲਿਆ ਸਿਰਫ ਇੰਨੀ ਗਲਤੀ ਹੋਈ ਏ ਮੈਂ ਡੱਬਾ ਫੜਾ ਕੇ ਪਾਣੀ ਲੈਣ ਗਿਆ ਵਾਂ ਆ ਤਿੰਨ ਚੀਜ਼ਾਂ ਵਾਪਸੀ ਦੇ ਵਿੱਚ ਯਾਰ ਨਾ ਹਾਸੇ ਦੀ ਗੱਲ ਨਹੀਂ ਹੈ ਦਾਨਿਸ਼ ਹੱਸਣਾ ਯਾਰ ਸੌਰੀ ਭਾਜੀ ਹੱਸਣਾ ਯਾਰ ਹਾਸੇ ਦੀ ਗੱਲ ਨਹੀਂ ਹੈ ਇਹ ਜਜ਼ਬਾਤੀ ਟੀ ਟਾਈਮ ਨਾ ਇਸਲਾ ਉਸਤਾਦ ਜੀ ਇਹ ਵੀ ਖਾ ਲੈਣੀ ਸੀ ਤੁਸੀਂ ਅਸੀਂ ਹੁਣ ਇਹ ਸਾਰੀ ਟੀਮ ਖਾਈਏ ਸੱਤੇ ਪੇ ਸੱਤਾ ਫਿਲਮ ਸਾਰਿਆਂ ਨੇ ਦੇਖੀ ਹੋਣੀ ਅਮਿਤਾਭ ਸਾਹਿਬ ਉਹ ਕਹਿੰਦੇ ਹੈਗੇ ਨੇ ਇੱਕ ਫਿਲਮ ਦੇ ਵਿੱਚ ਸੱਤੇ ਪੇ ਸੱਤਾ ਅਮਿਤਾਭ ਸਾਹਿਬ ਉਹਨਾਂ ਦੀ ਵਾਈਫ ਹੁੰਦੀ ਮੈਡਮ ਹਿਮਾ ਮਾਲਿਨੀ ਉਹ 7 ਭਰਾਵਾਂ ਵਾਸਤੇ ਹਾਂਡੀ ਰੋਟੀ ਬਣਾ ਕੇ ਲਿਆ ਕੇ ਟੇਬਲ ਲਾਂਦੀ ਏ ਤੇ ਉਹਨਾਂ ਦੀ ਇੰਨੀ ਇੱਜ਼ਤ ਆਨਰ ਹੁੰਦੀ ਭਰਾ ਕਰਦੇ ਨੇ ਨਾਲੇ ਵੱਡਾ ਭਰਾ ਸੀ ਹਾਂ ਉਸ ਬੰਦੇ ਨੇ ਇੱਕ ਪਲੇਟ ਦੇ ਵਿੱਚ ਥੋੜਾ ਜਿਹਾ ਸਾਲਣ ਪਾਇਆ ਨਾਲ 3 ਰੋਟੀਆਂ ਰੱਖੀਆਂ ਨੇ ਤੇ ਛੋਟਾ ਭਰਾ ਕਹਿੰਦਾ रवि भाई यार आज इतना ही खाओगे अमिताभ साहब ने तरीके अल्फाज के ਹਾਏ अमिताभ साहब कहते नहीं ये तुम सबके लिए है मैं देश के दिखाना है ठीक कहने का मतलब है वे खाओ यार खाओ ਓਏ ਹੋਏ लेकिन अपनी केयर भी जरूरी है ਅਰੇ ਕੀ ਕਹਿਨੇ ਉਸਤਾਦ ਜੀ ਨੂੰ ਕਹੂੰਗੇ। ਇੱਥੇ ਹੀ ਚਾਹ ਪਤਲੀ ਖਾਣੇ ਕਿਹਾ ਖਾਓ ਯਾਰ ਖਾਓ ਖਾਓ ਯਾਰ ਖਾਓ ਹਾਏ ਖਾਓ ਸਾਰਾ ਕੁਝ ਪਤਾ ਹੈ ਵਾਕ ਨਹੀਂ ਕਰਾਂਗੇ ਕੰਮ ਖਰਾਬ ਹੈ ਖਰਾਬ ਹੈ ਸਹੀ ਗੱਲ ਰੋਟੀ ਜਿੰਨੀ ਮਰਜ਼ੀ ਰੋਟੀ ਖਾ ਕੇ ਸੋ ਜਾਂਦੇ ਨੇ ਉਹ ਭਾਜੀ ਜਿਹੜੀ ਅੰਦਰ ਦੌੜਨ ਵਾਲੀ ਮਸ਼ੀਨ ਨਹੀਂ ਲਿਆਂਦੀ ਉਹ ਉੱਥੇ ਦੌੜਦੇ ਨਹੀਂ ਉਹ ਮੋਟੀ ਹੋਈ ਜਾਣ ਡਈ ਆ। ਦੌੜਨ ਵਾਲੀ ਮਸ਼ੀਨ ਪਰਸੋਂ ਖਰਾਬ ਸੀਗੀ ਉਹ ਮੈਂ ਲੈ ਕੇ ਆਇਆ ਮਿਸਤਰੀ ਕਹਿੰਦਾ ਯਾਰ ਇਹਨੂੰ ਚਲਾਓ ਵੀ ਤੇ ਸਹੀ ਆਹੋ ਜਾਮ ਹੋਈ ਪਈ ਮੇਰੇ ਕੋਲ ਇੱਕ ਲੈਪਟਾਪ ਪਿਆ ਸੀਗਾ ਉਹ ਪਿਆ ਹੀ ਉਹ ਖਰਾਬ ਹੋ ਗਿਆ ਓਏ ਜਦੋਂ ਉਹਨੂੰ ਚਲਾਣਾ ਹੀ ਨਹੀਂ ਖਰਾਬ ਹੀ ਹੋਣਾ ਚਲਾਣੇ ਨਹੀਂ ਆਂਦਾ ਠੀਕ ਹੈ ਨਾ ਚਲਾਣੇ ਨਹੀਂ ਆਂਦਾ ਇਹ ਵੀ ਗੱਲ ਦੱਸੋ ਨਾ ਚਲਾਣੇ ਨਹੀਂ ਆਂਦਿਆ ਮਿੱਠੇ ਲੈਪਟਾਪ ਲਿਆਂਦਾ ਭਾਈ ਫੈਸਲ ਹੁਨਰ ਆਹੋ। ਤੇ ਸਕਰੀਨ ਵਾਲੀ ਸਾਈਡ ਥੱਲੇ ਗਈ ਤੇ ਕੀਬੋਰਡ ਖਿਲਾ ਰਿਆ ਤਾਂ ਯਾਰ ਇਹਨੇ ਲੈਪਟਾਪ ਲਿਆਂਦਾ ਉਹ ਦੋਵਾਂ ਸਾਈਡ ਤੇ ਬਟਨ ਸੀ ਲੈਪਟਾਪ ਲਿਆਂਦਾ ਮਰੇ ਚੂਹੇ ਨੂੰ ਤਾਰ ਲਾ ਕੇ ਉਹਦਾ ਮੂੰਹ ਬਣਾਇਆ ਉਹ ਚਲਾਈ ਜਾਂਦੇ ਇਹ ਗੱਲ ਆਵੇ ਕਿ ਜਿੰਨੀ ਦੇਰ ਤੱਕ ਤੁਸੀਂ ਚੀਜ਼ਾਂ ਇਸਤੇਮਾਲ ਨਹੀਂ ਕਰੋਗੇ ਯੂਜ਼ ਨਹੀਂ ਕਰੋਗੇ ਉਂਝ ਹੀ ਰਹਿਣਗੀਆਂ ਹੁਣ ਮੈਂ ਉਸਤਾਦ ਮੁਹਤਰਮ ਮੈਂ ਹੱਥ ਬੰਨ ਕੇ ਬੋਲੀ ਜ਼ਾਏ ਤੁਹਾਡੇ ਕਿ ਪਰਹੇਜ਼ ਪਰਹੇਜ਼ ਇਲਾਜ ਸੇ ਬਿਹਤਰ ਹੈ ਇਹ ਜਿੱਦਾਂ ਤੁਸੀਂ ਪੁੱਛਿਆ ਨਾ ਜਿਹੜੇ ਮੇਰੀ ਗੱਲ ਸੁਣੋ ਹੁਣ ਮਠਿਆਈ ਵੀ ਖਾ ਰਹੇ ਨੇ ਗੋਲ ਗੱਪੇ ਦਹੀਂ ਗੋਲ ਭੱਲੇ ਗੱਪੇ, ਸਮੋਸੇ ਦਹੀਂ ਭੱਲੇ ਸਮੋਸੇ ਪਕੌੜੇ ਬਿਰਿਆਨੀ ਇੱਕ ਗੱਲ ਹੋਰ ਆ ਉਹ ਭਰਾ ਨੂੰ ਮੇਰਾ ਮੈਸੇਜ ਹੈ ਜੇ ਤੂੰ ਵਾਕਈ ਉਸਤਾਦ ਮੁਹਤਰਮ ਨਾਲ ਮੁਹੱਬਤ ਕਰਦਾ ਹੈ ਨਾ ਸਜਾਦ ਜਾਨੀ ਸਾਹਿਬ ਨਾਲ ਟਿੱਕੀਆਂ ਨਹੀਂ ਲੈਣੀਆਂ ਤੂੰ ਇਸ ਤੋਂ ਬਾਅਦ ਉਹਦਾ ਕੋਲੇਸਟ੍ਰੋਲ ਦਾ ਮਸਲਾ ਵਾ ਤੇਰੇ ਉਸਤਾਦ ਨੂੰ ਕੁਝ ਹੋ ਗਿਆ ਮੈਂ ਪਰਚਾ ਕਰਾਊਗਾ ਤੇਰੇ ਤੇ ਤੈਨੂੰ ਪਤਾ ਹੀ ਨਹੀਂ ਤੀਲੇ ਓਏ ਇਹ ਹੱਸਣ ਵਾਲੀ ਗੱਲ ਆ ਮਿੱਠੇ ਹੱਸਣ ਵਾਲੀ ਗੱਲ ਆ ਓਏ ਇਹ ਹੱਸਣ ਵਾਲੀ ਗੱਲ ਆ ਤੁਸੀਂ ਮੈਨੂੰ ਦੱਸ ਭਾਜੀ ਮਾਜ਼ਰਤ ਚਵਲਾ ਮਾਰਦੇ ਪਏ ਹੋ ਯਾਰ ਹੱਸਣ ਵਾਲੀ ਗੱਲ ਆ ਕੋਲੇਸਟ੍ਰੋਲ ਤੇ ਹੱਸ ਆਇਆ ਸੀ ਉਹ ਵਧ ਜਾਂਦਾ ਉਹਨਾਂ ਦਾ ਕੀ ਕੋਲੇਸਟ੍ਰੋਲ ਕੋਲੇਸਟ੍ਰੋਲ ਜਿਹਦਾ ਵਾਦੇ ਤੈਨੂੰ ਪਤਾ ਹੀ ਨਹੀਂ ਹੁਣ ਤੈਨੂੰ ਮੇਰਾ ਵੀਰ ਹੈ ਤੂੰ ਮੇਰਾ ਭਰਾ ਹੈ ਤੈਨੂੰ ਇਹੀ ਨਹੀਂ ਪਤਾ ਕੋਈ ਕੋਲੇਸਟ੍ਰੋਲ ਜਿੰਨਾ ਦਾ ਵੱਧ ਜਾਂਦਾ ਕੋਲੇਸਟ੍ਰੋਲ ਜਿੰਨਾ ਦਾ ਵੱਧ ਜਾਂਦਾ ਵਾ ਉਹ ਜੀਵੋ ਜੀ ਮਰ ਜਾਂਦੇ ਆ ਤੈਨੂੰ ਨਹੀਂ ਪਤਾ ਸਾਨੂੰ ਸਾਡੇ ਉਸਤਾਦ ਦੀ ਜ਼ਰੂਰਤ ਆ ਮੈਨੂੰ ਜਿਹੜੀਆਂ ਤੂੰ ਸ਼ਾਮੀਆਂ ਲੈ ਕੇ ਆਂਡੇ ਆ ਨਾ ਇਹ ਸਾਡੇ ਦੁਸ਼ਮਣਾਂ ਦੀ ਸਾਜ਼ਿਸ਼ ਆ ਤੈਨੂੰ ਮੈਂ ਕਾਮਯਾਬ ਨਹੀਂ ਹੁੰਦਾਗਾ ਕੱਲ ਨਾ ਹੱਸ ਕੱਲ ਹੱਸਣਾ ਇਹ ਗੱਲ ਹੱਸਣਾ ਸੀਰੀਅਸ ਗੱਲ ਹੁੰਦਾ ਹੀ ਹੈ ਹੱਸਣਾ ਮੈਂ ਤੈਨੂੰ ਕਹਿਣ ਹੁਣ ਡਿਆ। ਉਹਦੀ ਮੁਹੱਬਤ ਵਾਲਾ ਸ਼ਾਮੀਆਂ ਫਿਰ ਨਹੀਂ ਯਾਰ ਮੁਹੱਬਤ ਕਿਹਨੂੰ ਦਵੇ ਤੁਹਾਨੂੰ ਯਾਰ ਦੇ ਇਹੀ ਤੇ ਦੇ ਗੱਲ ਹੈ ਨਾ ਉਹ ਜਿਹੜੀ ਵੀ ਅਸੀਂ ਚੀਜ਼ ਮੁਹੱਬਤ ਨਾਲ ਉਹ ਹੁਣ ਉਹ ਮਠਿਆਈ ਦਾ ਡੱਬਾ ਉਹ ਵੀ ਮੁਹੱਬਤ ਨਾਲ ਖਾਗੇ ਉਹ ਜਿਹੜੀਆਂ ਛਾਬੀਆਂ ਸੀਗੀਆਂ ਉਹ ਤੇ ਮੁਹੱਬਤ ਚ ਖਾ ਲੈਣ ਲੇਕਿਨ ਉਹਨਾਂ ਦੀ ਕੇਅਰ ਜ਼ਰੂਰੀ ਹੈ ਮੇਰਾ ਵੀ ਭਾਜੀ ਮੈਂ ਸਾਡੇ ਲਈ ਇਹਦੇ ਲਿਆ ਨਾਲ ਅਗਰ ਤੂੰ ਦੇਣਾ ਦੇਸੀ ਘਿਓ ਦੇ ਦੇ ਦੇਸੀ ਪੀਰੀ ਬਣਾ ਕੇ ਦੇ ਹਾਏ ਹਾਏ ਦੇਸੀ ਘਿਓ ਉਹਨਾਂ ਨੂੰ ਜਮਾ ਹੀ ਸਖਤੀ ਨਾ ਮਨਾਵਾ ਉਹ ਦੇਸੀ ਘਿਓ ਦੇਸੀ ਘਿਓ ਵੀ ਨਹੀਂ ਦੇਣਾ ਕੁਝ ਵੀ ਨਹੀਂ ਦੇਣਾ ਬਦਾਮ ਦੇ ਦੇ ਬਦਾਮ ਤੇ ਉਹਨਾਂ ਨੂੰ ਹੈ ਹੀ ਮਨਾਵਾ ਚੱਲ ਦਫ਼ਤਰ 'ਚ ਤੇ ਪਏ ਰਹਿਣਗੇ ਨਾ ਜਿਹੜੇ ਲੋਕ ਮੁਹੱਬਤ ਚ ਹੁਣ ਕੋਈ ਨਾ ਕੋਈ ਤੋਹਫਾ ਦੇਣਾ ਚਾਹੁੰਦੇ ਗਿਫਟ ਦੇਣਾ ਚਾਹੁੰਦੇ ਉਹ ਫਿਰ ਕਿਹਨੂੰ ਦੇਣ ਦਲੀਆ ਸਾਨੂੰ ਦਲੀਆ ਦੇਣ ਦਲੀਆ ਉਹਨਾਂ ਖਿਚੜੀ ਦੇਣ
ਦਲੀਆ ਵੀ ਮਨਾ, ਖਿਚੜੀ ਵੀ ਮਨਾ ਉਹਨਾਂ ਨੂੰ। ਤੂੰ ਇਹ ਦੇਖ ਅੰਦਰ ਨੈਸਲੇ ਦੇ ਪਾਣੀ ਦੀਆਂ ਬੋਤਲਾਂ ਪਈਆਂ ਵਾਂ। ਮਾਸ਼ਾਅੱਲਾ ਮਹੀਨਾ ਹੋ ਗਿਆ 150 ਬੋਤਲ ਸਟਾਈ ਸੀ ਯਾਰ 149 ਵਾ ਹਾਂ ਇੱਕ ਪੀਤੀ ਉਹ ਵੀ ਜਿਹੜਾ ਉੱਤਰ ਪਰਿੰਦੇ ਨੂੰ ਪਾਇਆ ਕਿਉਂ? ਉਹ ਨਹੀਂ ਪੀਂਦੇ ਨੈਸਲੇ ਦਾ ਆਗਾ ਕੂਲਰ ਚ ਪੀ ਗਏ ਤਾਂ ਯਾਰ ਇਹਨੇ ਕਿਉਂਕਿ ਭਰਿਆ ਉਹਨਾਂ ਨੂੰ ਪਾਣੀ ਵੀ ਮਨਾ ਵਾ। ਉਹ ਲੱਖ ਓਏ ਲਾ ਨਹੀਂ ਤੇਰੇ ਹੈ ਤੇ ਉਹ ਨਸਲੇ ਦਾ ਪੀਂਦੇ ਮੈਨੂੰ ਪਤਾ ਪਾਣੀ ਪੂਣੀ ਨਹੀਂ ਨਾੜਾ ਬਣਾ ਲੀਕ ਕਰਨ ਲੱਗ ਪਈਆਂ। ਨਾ ਲੇਕਿਨ ਆ ਸ਼ਾਮੀ ਵਾਲਾ ਭਾਈ ਜਿਹੜਾ ਉਹ ਸ਼ਾਮੀ ਵਾਲੇ ਨਾਲ ਭਾਈ ਤੁਹਾਡੇ ਨਾਲ ਗੱਲ ਕਰ ਰਹੇ ਨੇ। ਇੱਕ ਗੱਲ ਜ਼ਿਹਨ ਚ ਰੱਖੀ ਸ਼ਾਮੀਆਂ ਉੱਪਰ ਲੱਗਿਆ ਮੇਰੇ ਉਹ ਜਿਹੜਾ ਦੁੱਧ ਵਿੱਚੋਂ ਛੱਲਾ ਕੱਢ ਲਿਆ ਮੈਂ ਖਾਦੀ ਚੈੱਕ ਕੀਤੀ ਬਹੁਤ ਸੋਹਣੀ ਸੀ ਯਾਰ ਬਹੁਤ ਅੱਛੀ ਯਾਰ ਸ਼ਾਮੀ ਯਾਰ ਤਿੰਨ ਵੀ ਸੀ ਪਰ ਕਲਾਸ ਖੜੇ ਹੋ ਕੇ ਗੱਲ ਸੁਣੋ ਨਾ ਤੁਹਾਡੀ ਮਿਹਰਬਾਨੀ ਕੁਝ ਕਹਿ ਇੱਕ ਰਹੇ ਗੱਲ ਜ਼ਿਹਨ ਚ ਰੱਖੀ ਮੇਰਾ ਵੀ ਪਾਇਲੋ ਵਰਲਡ ਸਟਾਰ ਯਾਰ ਤੁਹਾਡੀ ਮਿਹਰਬਾਨੀ ਦੁਨੀਆ ਪਿਆਰ ਕਰ ਤੁਸੀਂ ਬੈਠੇ ਹੋ ਆਹੋ ਤੇ ਸਹੀ ਭਾਜੀ। ਪੁੱਠੇ ਹੱਥ ਨਹੀਂ ਮਾਰੀ ਦਿੰਦੇ ਭਾਜੀ ਗੱਲ ਸੁਣੀ ਦੀ ਉਹਨਾਂ ਦੀ ਯਾਰ ਉਹ ਅੱਛਾ ਯਾਰ ਨਾ ਉਹ ਸਾਡੇ ਉਹ ਤਾਂ ਗਾਮ ਪਹੁੰਚਾ ਦੇਣਾ ਦੋ ਜਾਣੇ ਹੈਗੇ ਨੇ, ਉਹ ਦੋ ਜਾਣੇ ਦੋਵੇਂ ਉੱਠ ਗਏ ਨੇ। ਉਹ ਭਾਜੀ ਫੇਰ ਮੈਂ ਖਾਦੀਆਂ ਸ਼ਾਮੀਆਂ ਖਾਦੀਆਂ ਸ਼ਾਮੀਆਂ ਅੱਛੀਆਂ ਸੀ ਟੇਸਟੀ ਸੀ ਲੇਕਿਨ ਇੱਕ ਗੱਲ ਜ਼ਿਹਨ ਚ ਰੱਖੀ ਮੇਰਾ ਵੀ ਓਏ ਸਭ ਕੁਝ ਮਾਫ ਹੋ ਸਕਦਾ ਹੈ ਦਿਲਦਾਰੀ ਨਹੀਂ ਮਾਫ ਹੋਣੀ ਹਾਏ ਦਿਲ ਦੁਖਾਇਆ ਉਹ ਕਦੇ ਨਹੀਂ ਮਾਫ ਹੋਣਾ ਹਾਏ ਕੱਲੇ ਸ਼ਾਮੀਆਂ ਖਾਂਦੇ ਸਾਰੇ ਵੇਖਦੇ ਆ ਅਸੀਂ ਇਹ ਦਿਲਦਾਰੀ ਲਈ ਤੈਨੂੰ ਮਾਫੀ ਮਿਲੇਗੀ ਇੱਕ ਦਿਲ ਖੁਸ਼, ਪੰਜ ਬੰਦਿਆਂ ਦੀ ਦਿਲਦਾਰੀ। ਅੱਜ ਬੜਾ ਅਸੀਂ ਸਿਰਫ ਔਰ ਸਿਰਫ ਐ ਨਹੀਂ ਮੈਨੂੰ ਨਹੀਂ ਲਾਲਚ ਅੱਲਾ ਮਾਫੀ ਦੇਵੇ ਮੇਰੇ ਕੋਲ ਮੈਂ ਟਿੱਕੀਆਂ ਨਹੀਂ ਕਦੇ ਖਾਧੀਆਂ ਮੈਨੂੰ ਨਹੀਂ ਲਾਲਚ ਟਿੱਕੀਆਂ ਦੀ ਸ਼ਾਮੀਆਂ ਦੀ ਭਾਜੀ ਮੈਂ ਅਲਹਮਦੁਲਿਲਾ ਮੈਂ ਘਰੋਂ ਹੀ ਰਜਿਆ ਵਾਂ ਫੈਸਲ ਭਾਈ ਬਹੁਤ ਮਜ਼ੇਦਾਰ ਬਣਾਉਂਦੇ ਨੇ, ਸੱਚੀ ਗੱਲ, ਬਹੁਤ ਮੈਨੂੰ ਮਜ਼ੇਦਾਰ। ਪਤਾ ਵਾ ਛੱਡ ਦੇ ਆਇਆ ਨਾਲ ਆਲੂ ਬੁਖਾਰੇ ਦੀ ਚਟਣੀ ਸੀ ਭਾਜੀ ਚਮਚੀਆਂ ਨਾਲ ਖਾਣ ਵਾਲੀ ਮਿੱਠੀ ਚਟਣੀ ਨਾਲ ਆਏ ਹਾਏ ਹਾਏ ਯਾਰ ਇਹੀ ਇਹ ਨੁਕਸਾਨਦੇ ਉਸਤਾਦ ਲਈ ਟਿੱਕੀ ਨਾ, ਨਾ, ਨਾ। ਟਿੱਕੀ ਟੁੱਟਦੀ ਸੀ, ਹਾਏ ਮੂੰਹ 'ਚ। ਏਦਾਂ ਲੱਗਦੀ ਸੀ, ਤੇ ਐਂ ਜੀ ਜਦੋਂ ਜਾਂਦੀ ਸੀ ਨਾ ਮੂੰਹ 'ਚ ਤੇ ਉਹ ਕੀ ਦਿਨ ਚੜਦਾ ਸੀ ਅੰਦਰ। ਹਾਏ ਹਾਏ ਤੇਰੀ ਸਲਾਹ ਮੈਂ ਖਾਧੀ ਨਹੀਂ ਸੀਗੀ ਮੈਂ ਵੀ ਤਾਂ ਖਾਧੀ ਸੀ ਨਹੀਂ ਖਾਧੀ ਸੀ ਕਿਦੋਂ ਕਦੋਂ ਖਾਧੀ ਖਾਧੀ ਮੈਂ ਖਾਧੀ ਸੀ ਕਿਦੋਂ ਕਰਦਾ। ਖਾਧੀ ਸੀ ਉਹ ਜਦੋਂ ਯਾਰ ਚਟਨੀ ਨਾਲ ਸਟੀਲ ਦੇ ਚਮਚਾ ਛੱਡ ਦੇ ਮੈਨੂੰ ਪਤਾ ਤੂੰ ਨੈਕਸਟ ਨਹੀਂ ਲਿਆਣਾ ਮੇਰਾ ਵੀ ਤੇਰੇ ਦੇ ਹੱਥ ਬੰਨ ਕੇ ਉਹਦੇ ਹਮਸਾਇਆ ਅੱਗੇ ਰਿਕੁਐਸਟ ਹੈ ਉਹਦੇ ਦੋਸਤਾਂ ਅੱਗੇ ਰਿਕੁਐਸਟ ਹੈ ਉਹ ਸਾਡੀ ਭੈਣ ਅੱਗੇ ਰਿਕੁਐਸਟ ਹੈ ਜੇ ਤੁਹਾਨੂੰ ਉਸਤਾਦ ਨਾਲ ਜ਼ਰਾ ਜਿੰਨੀ ਵੀ ਮੁਹੱਬਤ ਹੈ ਤੂੰ ਸ਼ਾਮੀਆਂ ਨਹੀਂ ਲਿਆਣੀ ਕੀਮੇ ਵਾਲੀਆਂ ਨੇ ਬੜੀ ਮਿਹਰਬਾਨੀ ਪਤਾ ਕੀ ਉਸਤਾਦ ਜੀ ਦੇ ਕੋਲੇਸਟ੍ਰੋਲ ਦਾ ਮਸਲਾ ਵਾ ਯਾਰ ਮੇਰਾ ਵੀਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਉਸਤਾਦ ਬਾਰ-ਬਾਰ ਠੀਕ ਹੈ ਕੋਸ਼ਿਸ਼ ਨਾ ਕਰ ਰਹੇ ਨਾਲ ਦੀ ਸਿੱਧਾ ਕਰਨ ਦੀ ਹੋ ਨਹੀਂ ਰਿਹਾ ਸਾਨੂੰ ਨਾ ਸੱਚੀ ਮੁੱਚੀ ਯਾਰ ਆਪਣੇ ਉਸਤਾਦ ਦੀ ਫਿਕਰ ਹੈ ਯਾਰ ਭਾਈ ਫੈਸਲ ਮਾਜ਼ਰਤ ਚਾਹਨਾ ਮੈਂ ਵੀ ਇੱਕ ਬੰਦੇ ਨਾਲ ਇੱਕ ਗੁਜ਼ਾਰਿਸ਼ ਕਰਨਾ ਚਾਹਨਾ ਤੁਹਾਡੀ ਵਸਾਤਤ ਕਰ ਨਾਲ। ਲੈ ਲੇਕਿਨ ਉਸਤਾਦ ਦੇ ਖਿਲਾਫ ਉਹ ਜਿਹੜਾ ਬੰਦਾ ਮਿੱਠਾ ਜੀ ਮੇਰਾ ਸਾਥ ਨਿਭਾਇਓ ਮਸਰ ਚੌਲ ਲੈ ਕੇ ਆਇਆ ਸੀ ਨਾ, ਉਹ ਤੇਰਾ ਰਵੇ ਤੇਰਾ ਕੱਖ ਨਾ ਰਵੇ। ਉਹ ਤੇਰੇ ਮਸਲ ਚੌਲਾਂ ਨੇ ਬੁਢਾਪਾ ਲਿਆਤਾ ਉਸਤਾਦ ਤੇ ਓਏ ਬੁਢਾਪਾ ਉਹ ਨਹੀਂ ਗੱਲ ਸ਼ੁਰੂ ਹੋਈ। ਓਏ ਇੱਕ ਮਿੰਟ ਉੱਥੇ ਹੀ, ਆ ਉੱਥੇ ਜਾ ਹੀ। ਚੁੱਪ ਕਰ ਛੱਡ ਦੇ ਇੱਕ ਮਿੰਟ ਭੈਣ ਬਿਲਕੁਲ ਸਹੀ ਦਾਨਸ਼ ਕਹਿ ਰਿਹਾ ਤੂੰ ਮੈਂ ਤੇਰੇ ਨਾਲ ਬੰਦੇ ਦੀ ਬਗੈਰਤੀ ਹੈ ਉਹਦੀ ਸਾਜ਼ਿਸ਼ ਸਾਜ਼ਿਸ਼ ਹੈ ਆ। ਉਹਨੇ ਕੰਮ ਸ਼ੁਰੂ ਕੀਤਾ ਉੱਥੋਂ ਹੀ ਸਟਾਰਟ ਜੀ ਉੱਥੋਂ। ਉਦੋਂ ਤੇ ਉੱਠੇ ਹੀ ਨਹੀਂ। ਉੱਠੇ ਓਏ ਨਹੀਂ ਉਸਤਾਦ ਮੇਰਾ ਮਸਲ ਚੌਲਾਂ ਨਾਲ ਡੋਲਿਆ ਨਹੀਂ ਉਹਨੂੰ ਪਤਾ ਲੱਗ ਗਿਆ ਕਿ ਉਸਤਾਦ ਸ਼ਕਤੀਆਂ ਫਿਰ ਚਣੇ ਚੌਲ ਲਿਆ ਚਨੇ ਓਏ ਚੌਲ ਹੋਏ ਲਿਆ। ਹੋਏ ਫਿਰ ਦਿਨ ਬਾਹਰ ਤੇ ਬਾਹਰ ਇੱਕ ਸੈਕਿੰਡ ਓਏ ਇੱਕ ਸੈਕਿੰਡ ਤੈਨੂੰ ਸ਼ਰਮ ਹੈ ਜਾਂ ਨਹੀਂ ਹੈ? ਹਾਂ ਦੱਸ ਕੀ ਕਰਨ ਦਿਆ ਮਸਤ ਜਿਹਾ ਹੈ ਵਾ ਦੇਖ ਤਾਂ ਰਾਲਾ ਕਿਦਾਂ ਡਿਗਣ ਡਈਆਂ ਚੱਲ ਉੱਠ ਚੱਲ ਇਹਨੂੰ ਢਲਾ ਦੇ ਤੂੰ ਆਪ ਢਿੱਡਲ ਬਣ ਗਿਆ ਤੂੰ ਖਾ ਖਾ ਕੇ ਸਾਡੇ ਉਸਤਾਦ ਜੀ ਨੂੰ ਉਹਦੇ ਤੇ ਉੱਠੇ ਹੀ ਨਹੀਂ ਕਾਲੂ। ਨਹੀਂ ਉੱਠੇ ਹੁਣ ਮੈਂ ਤੁਹਾਨੂੰ ਇੱਕ ਗੱਲ ਨਾਜ਼ਰੀਨ ਇੱਕ ਮੇਰੀ ਗੱਲ ਮਿੰਟ ਸੁਣੋ ਭਾਜੀ, ਜਿੰਨੇ ਵੀ ਮੇਰੇ ਛੱਡੋ। ਸਾਰੇ ਸੀਨੀਅਰ ਨੇ ਮੇਰੇ ਸੁਣ ਰਹੇ ਨੇ ਮੇਰੇ ਤੋਂ ਉਮਰ ਤੋਂ ਵੱਡੇ ਨੇ ਮੈਂ ਸਾਰਿਆਂ ਨੂੰ ਮੈਂ ਸ਼ਿਕਾਇਤਾਂ ਮੌਕਫ ਲੈ ਕੇ ਪੇਸ਼ ਹੋਇਆ ਵਾਂ ਮੈਂ ਉਸਤਾਦ ਜੀ ਦਾ ਸਿੱਧੀ ਸਾਫ਼ ਗੱਲ ਹੈ ਉਸਤਾਦ ਜੀ ਅਗਰ 2 ਕਰੋੜ ਬੰਦਾ ਤੁਹਾਡੇ ਨਾਲ ਮੁਹੱਬਤ ਕਰਦਾ ਤੇ ਸਾਡੇ ਨਾਲ ਵੀ 10 ਵੀ ਕਰਦੇ ਨੇ ਮੈਂ ਸਾਰਿਆਂ ਨੂੰ ਸ਼ਿਕਾਇਤ ਲਾਣੇ ਆ ਮੈਂ ਤੁਹਾਡੀ ਕਿ ਉਸਤਾਦ ਦੇ ਮੁਹਤਰਮ ਪਰਹੇਜ਼ ਨਹੀਂ ਕਰਦੇ। ਪਰਹੇਜ਼ ਨਹੀਂ ਕਰਦੇ ਕੱਲ ਇਹਨਾਂ ਨੇ ਬਾਲੂ ਛੱਲੀ ਖਾਧੀ ਹੈ ਤੇ ਇਹਨਾਂ ਇੱਕ ਨਿੰਬੂ ਨਿਚੋੜਿਆ ਉਹ ਤੇ ਜਮਾ ਹੀ ਮਨਾ ਨਾ ਡਾਕਟਰ ਕਹਿੰਦਾ ਮਨਾ ਹੈ ਮਸਾਲਾ ਲਾਇਆ ਉੱਤੇ ਖਾਂਦੇ ਨੇ ਮੈਂ ਹੁਣ ਕੱਲ ਨਾ ਉਸਤਾਦ ਜੀ ਦੀ ਉਹ ਉਸਤਾਦ ਜੀ ਦੀ ਪੈਂਟ ਸ਼ਰਟ ਸੀ ਮੈਨੂੰ ਕਹਿੰਦੇ ਯਾਰ ਫੈਸਲਾ ਆਇਆ ਨਾ ਹੈਂਗਰ ਦੇ ਵਿੱਚ ਟੰਗ ਦੇ ਮੈਂ ਉਹਨਾਂ ਜੇਬ ਦੀ ਤਲਾਸ਼ੀ ਨਹੀਂ ਤੇ ਇੰਨਾ ਚੂਰਨ ਨਿਕਲਿਆ ਵਿੱਚੋਂ ਖਟਾ ਚੂਰਨ ਲੇਕਿਨ ਖਾਂਦੇ ਨੇ ਸਵਾਲ ਇੱਕ ਪੈਦਾ ਖਾਂਦੇ ਨੇ ਤੇ ਦੂਜੇ ਨੇ ਇੱਕ ਮਿੰਟ ਭਾਜੀ, ਨਹੀਂ, ਉਹ ਸ਼ਿਕਾਇਤ ਲੱਗਣੀ ਆ ਸ਼ਿਕਾਇਤ ਲੱਗੇਗੀ। ਤੁਸੀਂ ਜੇਬ ਦੀ ਤਲਾਸ਼ੀ ਕਿਸ ਹਿਸਾਬ ਨਾਲ ਲਈ? ਉਹ ਹੱਥ ਲੱਗਾ ਭਾਂਦਾ ਮੇਰੇ ਨਹੀਂ, ਹੱਥ ਬਜ਼ੁਰਗ ਨੇ ਨਹੀਂ। ਮੇਰਾ ਸਭ ਕੁਝ ਮੇਰਾ ਵਾ। ਯਾਰ ਮੈਂ ਆਪਣੀ ਕੇਅਰ ਕਰਨੀ ਹੈ ਮੇਰਾ ਉਸਤਾਦ ਦੀ ਕੇਅਰ ਕਰਨੀ ਤੁਸੀਂ ਇਹ ਦੇਖੋ ਬਜ਼ੁਰਗ ਤੁਹਾਨੂੰ ਮੂੰਹ ਵੀ ਲਾਉਂਦੇ ਆ ਮੇਰੇ ਉਸਤਾਦ ਜੀ ਮੇਰੇ ਮਾਈ ਬਾਪ ਆ ਕੋਲ ਨਹੀਂ ਕਹੀ ਜਾਂਦਾ ਬਾਈ ਬਾਪ ਹੁਣ ਕੱਲ ਨਾ ਮੈਂ ਹੁਣ ਤੁਹਾਨੂੰ ਇੱਕ ਹੋਰ ਆਪਣੇ ਤੇ ਨਹੀਂ ਗੱਲ ਆਂਦੇ ਰੇ। ਆਪਣੇ ਤੇ ਕਿੱਥੋਂ ਆਣੀ ਆ? ਓਏ ਉਹ ਇਹ ਮੇਰੇ ਨਾਲ ਆ ਵੇਖ ਲੈ ਸਿਧਾਟਾ ਅੱਲਾਹ ਪਾਕ ਦੀ ਜ਼ਿੰਦਗੀ ਕਰੇ ਨੂੰ ਉਹ ਨਹੀਂ ਖਿਲਾਫ ਕਰਨ ਲੱਗਾ ਸੀ। ਜ਼ਿੰਦਗੀ ਕਰੇ ਇਹਦੀ ਵੀ ਠੀਕ ਇਹ ਹੈ ਨਾ? ਸੁਣਦਾ ਲਵੋ ਤੁਹਾਡੀ ਦੋਵਾਂ ਦੀ ਖੈਰ ਸੁਣਦਾ ਲਵੋ ਉਹ ਕਹਿੰਦਾ ਅੱਲਾ ਪਾਕ ਇਦਾਂ ਦੀ ਜ਼ਿੰਦਗੀ ਕਰੇ ਤੁਸੀਂ ਛੱਡ ਦੋ ਤੁਹਾਡੀ ਖੈਰ। ਹੁਣ ਵੇਖ ਯਾਰ ਹੁਣ ਗੱਲ ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ ਇੱਕ ਮੈਂ ਗਲਤਫਹਿਮੀ ਦੂਰ ਕਰਦਾ मेरी गुर्बत ने उड़ाया है मेरे फन का मजाक तेरे फिल्टर ने तेरा फेस छुपा रखा है ਅਰੇ ਕੀ ਬਾਤ ਹੈ। ਕੀ ਅਸੀਂ ਜਿਹੜੇ ਬੈਠੇ ਹੋਏ ਨਾ ਇੱਥੇ
ਹੁਣ ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇਵੇ, ਅੱਲਾਹ ਮੈਨੂੰ ਮਾਫ ਕਰ ਦੇਵੇ, ਅੱਲਾਹ ਮੈਨੂੰ ਮਾਫ ਕਰ ਦੇਵੇ। ਕਿਹਨੇ ਮੈਨੂੰ ਕਾਲਾ ਕਹਿਣੇ। ਨਹੀਂ ਤੈਨੂੰ ਨਹੀਂ ਮੈਂ ਕਾਲਾ ਕਹਿਣਾ, ਤੈਨੂੰ ਨਹੀਂ ਮੈਂ ਕਾਲਾ ਕਹਿਣਾ, ਅੱਲਾਹ ਮੈਨੂੰ ਮਾਫ ਕਰ ਦੇਵੇ। ਤੁਸੀਂ ਕਈ ਬੰਦਿਆਂ ਨਾਲ ਮਿਲਦੇ ਹੋ ਨਾ, ਆਪਣੇ ਕਈ ਰਿਲੇਟਿਵਸ ਨਾਲ ਮਿਲੋਗੇ, ਆਪਣੇ ਕਈ ਦੋਸਤਾਂ ਨਾਲ ਮਿਲੋਗੇ, ਉਹ ਤੁਹਾਨੂੰ ਕਹਿਣਗੇ ਯਾਰ ਇਹ ਫਲਾਣੀ ਹੀਰੋਇਨ ਆ, ਇਹ ਫਲਾਣਾ ਹੀਰੋ ਆ, ਬੜਾ ਖੂਬਸੂਰਤ ਹੈ ਯਾਰ, ਵੇਖ ਤੁਸੀਂ ਏਡਾ ਸੋਹਣਾ ਲੱਗਾ। ਤੇ ਉਹ ਅੱਗੋਂ ਤੁਹਾਡਾ ਉਹ ਜਿਹੜਾ ਰਿਸ਼ਤੇਦਾਰ ਰਿਲੇਟਿਵ ਹੋਏਗਾ, ਉਹ ਯਾਰ ਤੁਹਾਨੂੰ ਉਹ ਕੀ ਕਹੇਗਾ, ਉਹ ਬਹਿ ਜਾ ਮੈਂ ਇਹਨੂੰ ਹਕੀਕਤ 'ਚ ਵੇਖਿਆ, ਮੈਂ ਮਿਲਿਆ ਹੋਇਆ, ਛੱਡ ਦੇ ਤੂੰ ਇਹ ਵੋ। ਸਾਡੇ ਕਈ ਵੱਡੇ ਮੋਸਟ ਸੀਨੀਅਰ ਐਕਟਰ ਸਨ ਜਿਹੜੇ ਕਿ ਫਾਸਲੇ ਤੇ ਮਿਲਦੇ ਸੀਗੇ। ਕੋਈ ਫੈਨ ਮਿਲਦਾ ਸੀ ਨਾ, ਉਹ ਸਲਾਮ ਲੈ ਕੇ ਤੇ ਫਾਸਲੇ ਤੇ ਆ ਜਾਂਦੇ ਸੀਗੇ, ਕਿਉਂਕਿ ਉਹ ਕਹਤੇ ਥੇ ਕਿ ਇਸਨੇ ਹमें दूर से देखा। ਆ ਜਿਹੜੇ ਫਿਲਟਰ ਲੱਗੇ ਨੇ ਨਾ ਉਸਤਾਦ ਜੀ ਦਾ ਜਦੋਂ ਬੈਠਦੇ ਟੀ ਟਾਈਮ 'ਚ ਬੜਾ ਗਲੋ ਫੇਸ ਕਰਦੇ ਨੇ। ਕੀ ਕਰਦੇ ਨੇ? ਗਲੋ ਹੁੰਦਾ ਉਹਨਾਂ ਦਾ ਫੇਸ। ਤੁਸੀਂ ਇਹਨਾਂ ਨੂੰ ਹਕੀਕਤ 'ਚ ਵੇਖੋ, ਅੱਲਾ ਮਾਫੀ ਦੇਵੇ, ਮਿੱਠਾ ਵੇਖਣ ਵਾਲਾ, ਉਹ ਵੀ ਇਹ ਉਹ। ਮੈਂ ਤੁਹਾਡੇ ਸਾਹਮਣੇ ਆ, ਮੇਰੀ ਏਜ ਤੁਹਾਡੇ ਤੋਂ। ਹੁਣ ਉਸਤਾਦ ਜੀ ਜਦੋਂ ਬੈਠਦੇ ਨੇ, ਬੜਾ ਮਾਸ਼ਾਅੱਲਾ ਸਕਿਨ ਗਲੋ ਹੁੰਦੀ ਉਹਨਾਂ ਦੀ, ਬੜਾ ਚਿਹਰਾ। ਮੈਂ ਪਰਸੋਂ ਦੇਖਿਆ ਸ਼ੈਲਟ ਲਾ ਕੇ ਲੇਟੇ ਹੋਏ ਸੀ। ਮੇਰਾ ਦਾਦਾ ਜੀ ਨਾ ਜਿਹੜੇ ਸੀ, ਅੱਲਾ ਉਹਨਾਂ ਨੂੰ ਜਨਤਾ ਹੀ ਘਰ ਦੇ, ਉਹ ਕਿਤੇ ਖੂਬਸੂਰਤ ਸੀ ਉਹਨਾਂ ਦੇ ਬਾਡੀ ਸਟਰਕਚਰ। ਇਹ ਉਹ ਮੈਂ ਉਸਤਾਦ ਦਾ ਪਿੰਡਾ ਵੇਖਿਆ ਤੇ ਉਹ ਤੇ ਡਾਂਸਰ ਸੀ ਨਾ। ਨਹੀਂ ਡਾਂਸਰ ਨਹੀਂ ਸੀ, ਉਹਨਾਂ ਨੇ ਕੇਅਰ ਕੀਤੀ, ਕੇਅਰਲੈਸ ਨਹੀਂ ਸੀ। ਉਸਤਾਦ ਜੀ ਪਏ ਹੋਏ ਨੇ ਇੰਝ ਨਾ, ਲੰਮੇ ਪਏ ਸੀ ਪੁੱਠੇ, ਸ਼ੈਲਟ ਨਹੀਂ ਸੀ ਪਾਈ। ਮੈਨੂੰ ਪੁੱਠ ਸਿੱਧਾ ਹੀ ਨਹੀਂ ਸੀ ਪਤਾ ਲੱਗਣ ਡਿਆ ਪਹਿਲੇ ਤੇ ਹੈ ਕਿ ਫਿਰ ਉਸ ਤੋਂ ਬਾਅਦ ਉਹਨਾਂ ਦਾ ਪਿੰਡਾ ਇੰਝ ਸੀ। ਉਹ ਕੀ ਆ ਸੈਲਫ ਵਾਲਿਆ ਗੱਲ ਹਾਸੇ ਵਾਲੀ ਨਹੀਂ ਹੈ, ਉਹ ਗੱਲ ਹਾਸੇ ਵਾਲੀ ਨਹੀਂ, ਹੱਸਣ ਵਾਲੀ ਗੱਲ ਨਹੀਂ ਹੈ। ਗੱਲ ਪਤਾ ਕੀ ਗੱਲ ਆ, ਅਸੀਂ ਹੁਣ ਦੱਸਾਂਗੇ ਨਾ, ਤੂੰ ਮੁਨਾਫਕਤ ਕਰੇਂਗੇ। ਇਹ ਗੱਲ ਹਾਸੇ ਵਾਲੀ ਨਹੀਂ। ਗੱਲ ਸੁਣੋ, ਓਏ ਮੈਂ ਇਹਨਾਂ ਨੂੰ ਸ਼ਿਕਾਇਤ ਲਾਣ ਡਿਆ ਵਾਂ, ਮੈਂ ਸ਼ਿਕਾਇਤ ਲਾ ਸਾਰੇ ਮੇਰੇ ਸੀਨੀਅਰ ਇਹ ਸਾਰੇ ਮੇਰੇ ਵੱਡੇ, ਮੇਰੀ ਉਮਰ ਤੋਂ ਯਾਨੀ ਕਿ ਜ਼ਿਆਦਾ ਵੱਡੇ, ਜਿਹੜੇ ਸਾਡੇ ਵੱਡੇ ਨੇ। ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ, ਮੇਰੀ ਏਜ ਜ਼ਿਆਦਾ, ਅਗਰ ਸਭ ਮੇਰੇ ਤੋਂ ਛੋਟੇ ਵੀ ਨੇ ਨਾ ਕੋਈ, ਮਿਸਾਲ ਦੇ ਤੌਰ ਤੇ ਮੇਰੀ ਉਮਰ ਹੈਗੀ ਹੈ ਇਸ ਟਾਈਮ 50 ਦੇ ਕੋਲ। ਨਹੀਂ 55 ਸਾਲ ਨਹੀਂ, ਉਸ ਤੈਨੂੰ ਮੈਂ ਦੱਸ ਰਿਹਾ, ਮੇਰੀ 50 ਦੇ ਕੋਲ ਏਜ। ਹੁਣ ਇਹ ਮੇਰੇ ਸਾਰੇ ਛੋਟੇ ਨੇ, ਇਹ ਹੁਣ ਵੱਡੇ ਕਿਸ ਤਰ੍ਹਾਂ ਹੋਣਗੇ? 25 ਸਾਲ ਇਹਦੀ ਉਮਰ, 25 ਸਾਲ ਉਹਦੀ, 25 ਸਾਲ ਉਹਦੀ, 25 ਸਾਲ ਇਹਦੀ, 100 ਸਾਲ ਦਾ ਤਜਰਬਾ ਹੋ ਗਿਆ ਮੇਰੇ ਸਾਹਮਣੇ। ਇਹ ਵੱਡੇ ਚਾਰੇ ਹੋ ਗਏ ਨੇ ਯਾਰ ਕੌਣ ਆ ਭਾਈ? ਤੇ ਜਿਹੜੇ ਛੋਟੇ ਵੀ ਨੇ ਨਾ, ਉਹ ਡਬਲ ਹੋ ਜਾਣੇ, ਯਾਨੀ ਕਿ 25 ਸਾਲ ਵਾਲੇ 50 ਸਾਲ ਦੇ ਹੋ ਗਏ। ਇਹਦਾ ਮਤਲਬ ਹੈ ਕਿ ਮੇਰੇ ਤੋਂ ਵੱਡੇ ਹੋ ਗਏ ਸਾਲ। ਅਗਰ ਉਹ ਫੇਰ ਵੀ ਨਹੀਂ ਹੁੰਦੇ ਤੇ 3 ਜਣੇ ਹੋ ਜਾਓ 20 ਸਾਲ ਦੇ, 60 ਸਾਲ ਹੋ ਗਏ, ਮੇਰੇ ਤੋਂ 10 ਸਾਲ ਜ਼ਿਆਦਾ ਤਜਰਬਾ ਹੋ ਗਿਆ। ਹੁਣ ਕੱਲ ਨਾ ਉਦਾਸ ਜੀ ਉੱਥੇ ਨਾ ਵੇ ਹੋਏ ਤੇ ਅੰਦਰ ਸ਼ੈਲਟ ਲਾਈ ਹੋਈ ਸੀ, ਤੇ ਅੱਲਾ ਮਾਫੀ ਤੋਂ ਕਹਿਣਾ ਨਹੀਂ ਚਾਹੀਦਾ ਕਿ ਜਿਵੇਂ ਉਹ ਦੀਵਾਰ ਤੇ ਸਿਉਂਕ ਜੀ ਨਹੀਂ ਲੱਗੀ ਹੁੰਦੀ, ਇੰਝ ਸੀ ਉਹਨਾਂ ਦਾ, ਯਾਨੀ ਕਿ ਇਹ ਵਾਲਾ ਇਹ ਸਿਸਟਮ ਹੀ ਨਾ ਪੂਰੇ ਜਿਸਮ ਤੇ ਜੁਰੀਆਂ ਇਹਨਾਂ ਦੀ ਛਾਪਰ ਸਾੜਿਆ। ਓਏ ਇੰਝ ਲੱਗਦਾ ਸੀ ਜਿਵੇਂ ਰੇਤ ਤੇ ਕੋਈ ਨੋਹ ਮਾਰ ਗਿਆ ਇੰਝ ਕਰਕੇ, ਤੇ ਉਹ ਬਿਲਕੁਲ ਸ਼ਿਲਿੰਗ ਹੋਇਆ ਪਿੰਡਾ ਤੇ, ਜਿਹਦਾ ਵੀਡੀਓ ਦਵਾਈ ਹੁੰਦੀ ਆ, ਟੂਬ 'ਚ ਹਵਾ ਘੱਟ ਹੋਈ ਹੋਵੇ। ਆਹੋ। ਤੇ ਮੈਂ ਵੇਖ ਕੇ ਹੈਰਾਨ, ਹੁਣ ਉਹਨਾਂ ਨੇ ਸ਼ਰਟ ਪਾਈ ਹੈ, ਮੈਂ ਕਿਹਾ ਸਾਈ ਟੀ ਟਾਈਮ ਕਰੀਏ, ਸ਼ਰਟ ਪਾਈ ਹੈ ਤੇ ਫੇਸ ਹੀ ਹੋਰ ਉਹ ਤੇਰੀ ਕਰੀਮਾਂ ਜਿਹੜੀਆਂ ਜਿਹੜੀ ਭੀੜ ਵਾਲੀ ਗੱਲ ਕਹੀ, ਦਰਾਜ ਭੀੜ ਹੀ ਲੱਗਾ ਘੰਟਾ। ਉਹ ਨਹੀਂ, ਉਹ ਗੱਲ ਫੇਕ ਆ। ਉਸਤਾਦ ਜੀ ਦੇ ਦੰਦ ਓਰੀਜਨਲ ਆ, ਜਿਹੜੀ ਯਾਰ ਓਰੀਜਨਲ ਆ, ਮੈਂ ਨਹੀਂ ਮਿੱਠੇ ਜੀ, ਮੈਂ ਤੇਰੀ ਕਬਰ 'ਚ ਨਹੀਂ ਪੈਣਾ, ਜਿਹੜੀ ਹੈ ਓਰੀਜਨਲ ਆ। ਹੁਣ ਉਸਤਾਦ ਜੀ ਨੇ ਸ਼ਰਟ ਪਾਈ ਹੈ, ਮੈਂ ਦਾਅਵੇ ਨਾ ਕਰਨਾ ਉਸਤਾਦ ਜੀ ਨੂੰ ਕੋਈ ਇਹ ਸ਼ਰਟ ਦੇ 2 ਬਟਨ ਖੋਲ ਕੇ ਬਸ ਇੰਜ ਕਰ ਦੇਣ, ਅਮਿਤਾਭ ਬਚਨ ਤਰ੍ਹਾਂ। ਉਹਨਾਂ ਨੇ ਕਰ ਜਾਣਾ, ਰਬਟੀ ਜਿਸਮ ਆ ਉਹਨਾਂ ਦਾ। ਉਹ ਭਾਈ ਉਸਤਾਦ ਜੀ ਤੇ ਆਮ ਰੂਟੀਨ 'ਚ ਬੈਠੇ ਹੋਣ ਤੇ ਇਦਾਂ ਲੱਗਦਾ 80 ਸਾਲ ਦੀ ਮਾਈ ਧੁੱਪ ਸੇਕੜੀ। ਕਹਿਣ ਦਾ ਮਤਲਬ ਹੈ ਵੀ ਨਾਦਰੀ, ਮੈਂ ਕੋਈ ਅੱਲਾ ਮਾਫੀ ਦੇਵੇ, ਮੇਰੇ ਉਸਤਾਦ ਜੀ, ਮੇਰੇ ਮਾਈ ਬਾਪ ਮੈਨੂੰ ਮਾਰਨ ਕੁੱਟਣ ਜੇ ਉਹ, ਮੈਂ ਉਹਨਾਂ ਨਾਲ ਕਦੇ ਵੀ ਇਨਸ਼ਾਅੱਲਾ ਤਾਲਾ ਬੇਵਫਾਈ ਨਹੀਂ ਕਰਾਂਗਾ। ਲੇਕਿਨ ਸਿਰਫ ਦੁੱਖ ਇਸ ਗੱਲ ਦਾ ਕਿ ਆਪਣੀ ਕੇਅਰ ਨਹੀਂ ਕਰਦੇ ਯਾਰ। ਆਪਣੀ ਕੇਅਰ ਕਰੋ, ਪਰਹੇਜ਼ ਕਰੋ, ਪਰਹੇਜ਼ ਜਿੰਨਾ ਕਰੋਗੇ। ਹੁਣ ਉਹ ਵੇਖੋ ਜਿਹੜਾ ਉਹ ਕਰੈਕਟਰ ਆਂਦਾ ਹੁੰਦਾ ਵਾ, ਉਹ ਕੈਨੇਡਾ ਤੋਂ ਆਇਆ ਸੀ, ਜਿਹੜਾ ਉਹ ਢੁੱਡ ਭਰਾ ਨੂੰ ਦੇਖ ਯਾਰ, ਤੂੰ ਮੇਰਾ ਵੀਰ ਹੈ, ਮੇਰਾ ਭਰਾ ਹੈਗਾ ਤੂੰ, ਅੱਲਾ ਤੈਨੂੰ ਜ਼ਿੰਦਗੀ ਕਰੇ। ਹੁਣ ਤੂੰ ਉਸਤਾਦ ਨੂੰ ਹੁੱਡ ਦਿੱਤਾ ਨਾ, ਉਹ ਹੁੱਡ ਉਹਨਾਂ ਨੇ ਪਾਇਆ, ਉਹ ਇੱਕ ਇਵੈਂਟ ਤੇ ਗਏ ਨੇ, ਉਹ ਟੋਪੀ ਵਾਲਾ ਹੁੱਡ ਪਾਇਆ ਹੋਇਆ ਉਹਨਾਂ ਨੇ, ਤੇ ਇਵੈਂਟ ਤੇ ਗਏ ਨੇ, ਉੱਥੇ ਬਹੁਤ ਵੱਡੇ ਲੋਕ ਬੈਠੇ ਸੀ, ਮੈਂ ਵੀ ਨਾਲ ਸੀਗਾ। ਉਸਤਾਦ ਜੀ ਨੇ ਉਹ ਟੋਪੀ ਜੀ ਲਾਈ ਤੇ ਸਾਰੇ ਵਾਲ ਟੱਠ ਗਏ, ਤੇ ਸਾਰੇ ਕਹਿਣ ਉਹ ਟੱਠੇ ਵਾਲਾ ਆ ਗਿਆ, ਟੱਠੇ ਵਾਲਾ ਆ ਗਿਆ, ਉਹ ਟੱਠੇ ਵਾਲਾ ਆ ਗਿਆ, ਠੀਕ ਹੈ ਨਾ। ਯਾਰ ਆਹ ਨਾ ਕਰਿਆ ਕਰੋ ਇਦਾਂ ਯਾਰ।
ਤੂੰ ਮੇਰਾ ਵੀ ਨਾ ਯਾਰ ਨੈਕਸਟ ਤੂੰ ਹੋਡ ਨਹੀਂ ਦੇਣਾ ਖੜਾ ਹੋ ਯਾਰ ਉੱਠ ਕੇ ਭਾਈ ਠੀਕ ਹੈ ਤੇਰੀ ਮਿਹਰਬਾਨੀ ਮਿਹਰਬਾਨੀ ਤੇਰੀ ਭਰਾ ਭਾਈ ਅੱਲਾਹ ਪਾਕ ਤੈਨੂੰ ਖੁਸ਼ ਰੱਖੇ ਠੀਕ ਹੈ ਨਾ ਕਹਿਣ ਦੋ ਯਾਰ ਕਹਿਣ ਦਿਓ, ਉਹਨਾਂ ਦਾ ਕੋਈ ਕਸੂਰ ਨਹੀਂ ਉਹ ਆਪਣੀ ਮੁਹੱਬਤ ਦੇ ਵਿੱਚ ਲੈ ਕੇ ਆਂਦੇ ਲੇਕਿਨ ਟਿੱਕੀਆਂ ਦਾ ਨੈਕਸਟ ਟਿੱਕੀਆਂ ਨਹੀਂ ਲਿਆਏਗਾ ਉਹ ਠੀਕ ਹੈ ਮੈਂ ਭਾਈ ਜ਼ਿੰਦਗੀ 'ਚ ਉਸਤਾਦ ਜੀ ਦੀ ਤਬੀਅਤ ਸਿਰਫ ਇੱਕ ਵਾਰੀ ਖਰਾਬ ਹੁੰਦੀ ਵੇਖੀ ਦਫ਼ਤਰ ਪਤਾ ਨਹੀਂ ਕਿਹੜਾ ਮਤਲਬ ਖੁੱਲੇ ਦਿਲ ਦਾ ਬੰਦਾ ਆਲੂ ਕੀਮਾ ਲੈ ਕੇ ਆਇਆ ਸੀ ਉਸਤਾਦ ਜੀ ਲਈ ਵੱਡੇ ਗੋਸ਼ ਦਾ ਐਦੀ ਤੇ ਉਸਤਾਦ ਜੀ ਨੇ ਕਿਹਾ ਕਿ ਯਾਰ ਇਹ ਤੂੰ ਨਾ ਵੀ ਲਿਆਂਦਾ ਤੇ ਮੇਰੀ ਤਬੀਅਤ ਠੀਕ ਸੀ ਹੁਣ ਤੂੰ ਲੈ ਆਂਦਾ ਚਲੋ ਫਿਰ ਠੀਕ ਆ ਹੁਣ ਮੈਂ ਖਾ ਲੈਣਾ ਵਾ ਇੱਕ ਚਮਚੇ ਲੈ ਲੈ ਇੱਕ ਮਿੰਟ ਦੁਨੀਆ ਭਲੀ ਸੋ ਭਲੀ ਪਤਾ ਨਹੀਂ ਕਿਹੜਾ ਲਾ ਨੇਕ ਬੰਦਾ ਲੈ ਯਾਰ ਗੱਲ ਵੱਡਾ ਹੋਰ। ਹੋ ਗਿਆ ਨਹੀਂ, ਚਵਲ ਬੰਦਾ ਸੀ ਮੁਨਾਫਿਕ ਸੀ ਭੌਂਕਾ ਮੈਂ ਦੱਸਦਾ ਉਹ ਭੌਂਕਿਆ ਤੂੰ ਕੀਮਾ ਵੱਡਾ ਲੈ ਕੇ ਆਇਆ ਕਿ ਇਹ ਹੈ ਇਹਦੇ ਵਿੱਚ ਓਏ ਕਿਤਨਾ ਕਰੀ ਜਾ ਮਾਫ ਕੀਤਾ ਤੇ ਫਿਰ ਉਹ ਚੌਲ ਵਾਲਿਆਂ ਨੂੰ ਮਾਫ ਕਰ ਦਿਓ ਮੇਰੀ ਗੱਲ ਸੁਣ ਇੱਕ ਮਿੰਟ ਹੋਣੀ ਜੀ ਇੱਕ ਮਿੰਟ ਇਹ ਨਹੀਂ ਕਿਤੇ ਲਾਫਟਰ ਸੀ ਠਹਿਰ ਜਾ ਇੰਟਰੀ ਨਹੀਂ ਹੋਈ ਤੇਰੀ ਇੱਕ ਬੰਦਾ ਸੀ ਯਾਰ ਮੈਨੂੰ ਕਰ ਜਾ ਮੈਂ ਦੱਸਦਾ ਜਦੋਂ ਇੱਥੇ ਲੈਬਾਰਟਰੀ ਵਾਲਾ ਆ ਕੇ ਟੈਸਟ ਕਰਕੇ ਗਿਆ ਤੇ ਉਹਨੇ ਕੀ ਕਿਹਾ ਸੀ ਕਿ ਕੋਈ ਬੰਦੇ ਨੇ ਕਿਸੇ ਨੇ ਨਾ ਕੋਈ ਆਈਟਮ ਖਵਾਈ ਇਹਨੂੰ ਬੇਕਰੀ ਆਈਟਮ ਜਾਂ ਕੋਈ ਡਰਮ ਸਟਿਕ ਖਵਾਈ ਹੈ ਜਾਂ ਸੈਂਡਵਿਚ ਜਾਂ ਕੋਈ ਸੈਂਡਵਿਚ ਐਸਾ ਖਵਾਇਆ ਤੇ ਉਹ ਕਿਹੜਾ ਬੰਦਾ ਜਿਹੜਾ ਫੁਰ ਕਰਕੇ ਲੈ ਕੇ ਨਿਕਲਿਆ ਸੀਗਾ ਕਾਰਟੂਨ ਤਰ੍ਹਾਂ ਓਏ ਡਰਮ ਸਟਿਕਾਂ ਕਿਉਂ ਖਵਾਈਆਂ ਈ? ਓਏ ਸੈਂਡਵਿਚ ਕਿਉਂ ਖਵਾਏ ਨਹੀਂ ਉਹ ਆਦਰ ਯਾਰ ਲੈ ਨਹੀਂ ਆ ਯਾਰ ਮੈਂ ਸਾਰੇ ਅੱਗੇ ਉਮਰਾਸੀਆ ਯਾਰ ਇਧਰ ਯਾਰ ਉਸਤਾਦ ਨੇ ਕਿਹਾ ਵੀ ਹੈ ਕਿ ਇਹ ਲਫ਼ਜ਼ ਕਿਸੇ ਨੂੰ ਇਹ ਅਦਬ ਦੇ ਨਾਲ ਅਸੀਂ ਕਹਿਣਾ ਧੋਨੀ ਨੂੰ ਕਹਿ ਅਸੀਂ ਧੋਨੀ ਨੂੰ ਰਹੇ ਕਹਿੰਦੇ ਅੱਛਾ, ਨਹੀਂ। ਵੱਡੇ ਗੋਸ਼ ਦਾ ਕੀਮਾ ਤੇ ਉਹ ਤੋਂ ਬਾਦੀ ਆਲੂ ਤੇ ਨਹੀਂ ਉਹ ਤਾਂ ਮਿੱਠੇ ਆਲੂ ਲੱਖ ਲੱਖ ਤੇਰੇ ਤੇ ਪੌਲਾ ਤੇਰੇ ਲਿਆਉਣ 100 ਤੇ ਰੁਪਏ ਕਿਲੋ ਆਲੂ ਆ ਯਾਰ ਗੱਡੀਆਂ ਖਰੀਦਣ ਲਈ ਪੈਸੇ ਬਚਾਣੇ ਪੈਂਦੇ ਨੇ ਮਿੱਠੇ ਆਲੂ ਹੰਡੀਆਂ ਚ ਪਾਣੇ ਪਾਣੇ ਪੈਂਦੇ ਨੇ ਪੈਂਦੇ ਅੱਛਾ ਤੇ ਜ਼ਿੰਦਗੀ 'ਚ ਇੱਕ ਵਾਰੀ ਇੱਕ ਬੰਦਾ ਲੈ ਕੇ ਆਇਆ ਸੀ ਘਰੋਂ ਟਿੱਕੀਆਂ ਬਣਾ ਕੇ ਯਾਰ ਕੀ ਟਿੱਕੀਆਂ ਸੀ ਯਾਰ ਸੁਭਾਨ ਅੱਲਾ ਉਹ ਨਹੀਂ ਮੈਂ ਵੀ ਖਾਧੀਆਂ ਨੇ ਕੀ ਬਾਤ ਹੈ ਕੱਖ ਵੀ ਨਹੀਂ ਉਹ ਸੀ ਕੱਖ ਵੀ ਨਹੀਂ ਪਤਾ ਕੀ ਇਹਲਾ ਜਿਹਦੇ ਤੇ ਜਿਹਨੂੰ ਜੁਗਤ ਕਰੋ ਨਾ ਉਹਦੇ ਕੋਲ ਨਿਕਲ ਜਾਓ ਹਾਂ ਉਹਦੇ ਕੋਲ ਬਚੋ ਅੱਛਾ ਦੂਸਰੇ ਨੰਬਰ ਤੇ ਮਿੱਠਾ ਜੀ ਇੱਕ ਹੋਰ ਗੱਲ ਦੱਸਾਂ ਡਾਕਟਰ ਜਿਹੜੀ ਚੀਜ਼ ਰეკਮੈਂਡ ਕਰਦਾ ਹੈ ਨਾ ਮਰੀਜ਼ ਨੂੰ ਤੁਸੀਂ ਬੋਇਲ ਕਰਕੇ ਚਾਵਲ ਦੇ ਸਕਦੇ ਹੋ ਚਾਵਲ ਤੇ ਮਸਰ ਇੱਕ ਨੇਕ ਬੰਦਾ ਲੈ ਕੇ ਆਇਆ ਸੀ ਜਿਹੜਾ ਬੜੀ ਮੁਹੱਬਤ ਕਰਦਾ ਹਾਂਜੀ ਚਲੋ ਸਾਰੇ ਬੰਦੇ ਤੇ ਚਲੋ ਟੀਮ ਦੇ ਉਹ ਉਧਰ ਆਡੀਅנס ਕੋਈ ਨਾ ਕੋਈ ਸ਼ੈ ਲੈ ਕੇ ਆ ਇੱਕ ਬੰਦਾ ਮੈਂ ਤੁਹਾਨੂੰ ਦੱਸਾਂ ਕੱਖ ਨਹੀਂ ਲਿਆ ਤੇ ਫੇਰ ਸਾਜੀ ਬਿਮਾਰ ਹੋ ਗਏ ਤੇ ਆਇਆ ਉਹ ਫੇਰ ਲੈ ਕੇ ਆਇਆ ਮੈਂ ਫੇਰ ਵੀ ਬੰਦਾ ਗੱਲ ਔਰ ਕਰਦਾ ਸਮੋਸੇ- ਮਕਸਦ ਯਾਰ ਉਹਨਾਂ ਨੇ ਤੇ ਮਿੱਠਾ ਜੀ ਜਿਹੜੀ ਸ਼ੈ ਮਰਜ਼ੀ ਲੈ ਕੇ ਆਏਗਾ ਉਹਨਾਂ ਨੇ ਮੁਹੱਬਤ ਚ ਖਾ ਹੀ ਲੈਣੀ ਲੇਕਿਨ ਨਾ ਲੈ ਕੇ ਆਓ ਮੇਰੀ ਗੱਲ ਸੁਣੋ ਭਾਂਕਰ ਯਾਰ ਉਹਨਾਂ ਦੀ ਮੁਹੱਬਤ ਆ ਪਿਆਰ ਆ ਖਲੂਸ ਆ ਹੁਣ ਸਾਨੂੰ ਕਈ ਲੋਕ ਹੁਣ ਮੈਨੂੰ ਪਤਾ ਜਿਹੜੀ ਸ਼ੈ ਮੈਨੂੰ ਮਨਾ ਮੈਂ ਨਹੀਂ ਖਾਂਦਾ ਭਾਈ ਮੈਂ ਸਵੇਰੇ ਉੱਠ ਕੇ ਪਰਾਠਾ ਨਹੀਂ ਖਾਂਦਾ ਮੈਨੂੰ ਪਤਾ ਮੇਰੀ ਲੁਕੀ ਪਈ ਨਹੀਂ ਮੇਰੀ ਬਾਜ਼ੀ ਪਈ ਨਹੀਂ ਭਾਜੀ, ਹੈ ਅੱਜ ਯਾਰ ਕੱਲ੍ਹ ਮੇਰੀ ਸੁਣ ਘਰੇ- ਗੱਲ ਓਨੀ ਉਸਤਾਦ ਦੀ ਉਮਰ ਨਹੀਂ ਜਿਹੜੀਆਂ ਬਿਮਾਰੀਆਂ ਸਿਮਟੀਆਂ ਹੋਈਆਂ ਵਾ ਓਏ ਗੱਲ ਸੁਣ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਮਿੱਠੇ ਦੇਖ ਇੱਕ ਚੀਜ਼ ਹੈ ਨਾ ਯਾਰ ਸਬਰ ਇਹਨੂੰ ਕਹਿੰਦੇ ਆ ਨਹੀਂ, ਹੋਰ ਸਬਰ ਤੁਹਾਡੇ ਸ਼ੈ ਪਈ ਹੋਵੇ ਯਾਰ ਉਹ ਖਾਓ ਹੁਣ ਯਾਰ ਮਿੱਠੇ ਇੱਕ ਸਾਡੇ ਪਾਕਿਸਤਾਨ ਦੇ ਵਿੱਚ ਕੁਝ ਅਰਸਾ ਪਹਿਲੇ ਇੱਕ ਬਹੁਤ ਵੱਡਾ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਰੁਖਸਤ ਹੋ ਗਿਆ ਠੀਕ ਹੈ ਨਾ ਉਹਦੇ ਦਾਦਾ ਜੀ ਹਸਪਤਾਲ 'ਚ ਸਨ ਠੀਕ ਹੈ ਤੇ ਸਾਰੇ ਰਿਲੇਟਿਵਸ ਜਿਹੜੇ ਸਨ ਨਾ ਉਹਨਾਂ ਨੇ ਕਿਹਾ ਜੀ ਕਿ ਯਾਰ ਦਾਦਾ ਜੀ ਨੂੰ ਨਾ ਦੱਸਣਾ ਉਹ ਅੱਗੇ ਹਸਪਤਾਲ 'ਚ ਨੇ ਇਹ ਸਾਰਿਆਂ ਨੇ ਮਿਲ ਕੇ ਪਲਾਨ ਕੀਤਾ ਉਹਨਾਂ ਨੇ ਦਾਦਾ ਜੀ ਨੂੰ ਨਹੀਂ ਦੱਸਿਆ ਇਸ ਗੱਲ ਨੂੰ ਤਕਰੀਬਨ 23 ਸਾਲ ਹੋ ਗਏ ਨੇ ਉਹਦੇ ਦਾਦੇ ਨੂੰ ਹਜੇ ਤੱਕ ਨਹੀਂ ਪਤਾ ਲੱਗਾ ਠੀਕ ਹੈ ਕਹਿਣ ਦਾ ਯਾਰ ਭਾਜੀ ਕਹਿਣ ਦਾ ਮਾਜ਼ਰਤ ਮਤਲਬ ਇੱਕ ਸਵਾਲ ਪੁੱਛਿਆ ਇੱਥੇ ਹਾਂਜੀ ਇੱਕ ਬੜਾ ਵੱਡਾ ਬੰਦਾ ਫੌਤ ਹੋਇਆ ਉਹ ਬੜਾ ਵੱਡਾ ਬੰਦਾ ਕੋਈ ਉਮਰ ਇਹਨੇ ਉਹਦੀ ਦੱਸਣਾ 60 ਕਿ ਗੂੰਗਾ ਕਿਵੇਂ ਆ ਕੇ ਇਹਨਾਂ ਨੂੰ ਦੱਸੇਗਾ ਅੰਨਾ ਕਿਵੇਂ ਆ ਕੇ ਨਹੀਂ 60 70 ਸਾਲ ਦਾ ਹੋ ਕੇ ਉਹ ਵੱਡਾ ਬੰਦਾ ਫੌਤ ਹੋਇਆ ਹੁਣ ਹਾਂਜੀ। ਤੇ ਉਹ 60 70 ਸਾਲ ਦੇ ਬੰਦੇ ਦਾ 60 70 ਦਾ ਪਿਓ ਹੋਣਾ ਫਿਰ 60 70 ਸਾਲ ਪਿੱਛੇ ਦਾਦਾ ਹੋਣਾ ਇਹ ਗੱਲ ਹੀ ਝੂਠ ਝੂਠਾ ਔਰ ਦਾਦਾ ਮਰਨ ਕਰਾਰੇ ਪਿਆ ਹੋਇਆ ਅੱਲਾ ਜ਼ਿੰਦਗੀ ਦੇ ਵੱਧ ਸਕਦੀ ਜ਼ਿੰਦਗੀ ਲੇਕਿਨ ਤੁਸੀਂ ਆਪੇ ਕਹਿੰਦੇ ਹੋ ਆਈਸੀਯੂ ਦੇ ਵਿੱਚ ਆਓ ਜ਼ਿੰਦਗੀ ਮੌਤ ਵਿੱਚ ਉਹ ਲੜ ਰਿਹਾ ਪੁੱਤ ਤੁਸੀਂ ਗੱਲ ਨੂੰ ਕਿਉਂ ਨਹੀਂ ਸਮਝੇ ਗੱਲ ਤਾਂ ਮੇਰੇ ਕਹਿਣ ਦਾ ਮਕਸਦ ਹੈ ਬਾਕੀ ਐਂਕਰ ਹਾਂਜੀ ਉਹ ਭਾਈ ਹੈਲੋ ਤਵੀਜ਼ਰਾ ਇੱਕ ਨੂੰ ਪਤਾ ਨਹੀਂ ਓਵਰਲੈਪ ਦਾ ਇਹ ਗੱਲ ਕੋਈ ਨਹੀਂ ਵਾਕਿਆ ਕੋਈ ਨਹੀਂ ਸਿਰਫ 2-4 ਮਿੰਟ ਸ਼ੋਅ ਦੇ ਕੱਢਣ ਦੇ ਆ ਕੱਢ ਲੈਣ ਦੇ ਨੋ ਮਿੱਠੇ ਆ ਨਾ ਗੱਲ ਕਰ ਨਹੀਂ, ਬਿਲਕੁਲ ਠੀਕ ਇੱਥੇ ਆ। ਬੰਬਈ ਮੈਂ ਤੈਨੂੰ ਕਹਿਣ ਨੇ ਸਿੱਧੀ ਸਾਫ਼ ਗੱਲ ਬੰਬਾ ਜੋ ਵੀ ਹੈ ਬੰਬਾ ਇਹ ਨਾ ਇੱਥੇ ਗੱਲ ਨੀ ਕਰ ਅਸੀਂ ਉਸਤਾਦਾਂ ਦੇ ਚੰਡੇ ਹੋਏ ਹੈਗੇ ਆ ਏਡੀ ਨਾ ਗੱਲ ਕਰ ਉਸਤਾਦਾਂ ਦੇ ਚੰਡਾ ਪੈੜ ਗਿਆ ਤੁਹਾਡੇ ਉਸਤਾਦਾਂ ਦੀਆਂ ਤਾਜ ਨੇ ਮਾਰ ਕਹਿੰਦੇ ਲੈਣ ਮੈਂ ਮੇਰੇ ਚੰਡੇ ਮਾਈ ਨਹੀਂ ਬਾਪ ਮਾਰ ਲੈਣ ਮੈਨੂੰ ਮੈਂ ਗੱਲ ਕਰਨ ਆ ਕਿ ਅਸੀਂ ਸਾਰਿਆਂ ਨੇ ਇੱਕ ਦੂਸਰੇ ਦੀ ਸਲਾਹ ਕਰਨੀ ਕਰਨੀ ਆ ਅਸੀਂ ਸਾਰਿਆਂ ਨੇ ਇੱਕ ਦੂਸਰੇ ਨੂੰ ਸਮਝਾਂ ਹੁਣ ਤੁਹਾਨੂੰ ਇੱਕ ਵੱਡੀ ਗੱਲ ਦੱਸਾਂ ਮੈਂ ਉਸਤਾਦ ਜੀ ਦੀ ਕਸਮ ਖਾਨਾ ਵਾ ਮੈਂ ਸ਼ਿਕਾਇਤ ਲਾਣੇ ਸਾਰਿਆਂ ਅੱਗੇ ਮੈਂ ਮੌਕਫ ਦਰਖਾਸਤ ਲਓ ਦੇ ਜੀ ਵੱਡੇ ਬੈਠੇ ਛੋਟੇ ਬੈਠੇ ਹੋ ਮੈਂ ਲੈ ਕੇ ਆਇਆ ਸਕਿਲਡ ਮਿਲਕ ਉਸਤਾਦ ਮੁਹਤਰਮ ਲਈ ਕੀ ਸਕਿਲਡ ਮਿਲਕ ਮੈਂ ਸਕਿਲਡ ਮਿਲਕ ਲੈ ਕੇ ਆਇਆ ਤੇ ਓਟਸ ਲੈ ਕੇ ਆਇਆ ਕ੍ਰੈਕਰਸ ਲੈ ਕੇ ਆਇਆ ਊਂਟ ਸਕਿਲਡ ਮਿਲਕ
ਉਹ ਭਰਾਵਾ ਇਹ ਕਿਹੜੀਆਂ ਚੀਜ਼ਾਂ ਕੋ ਖਾਣ ਲਈ ਆਈਟਮ ਇਹ ਸਾਡੇ ਮਜ਼ਹਬ 'ਚ ਹੈ ਵੀ ਆ। ਉਹ ਹੈ ਵਾ ਇਹ। ਦੱਸਦੇ ਸਾਨੂੰ। ਅੱਛਾ ਸਕੇਲਡ ਮਿਲਕ ਹੁੰਦਾ, ਇਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਫਿਰ ਉਹਦੇ ਵਿੱਚ ਓਟਸ ਪਾਈਦੇ ਨੇ, ਫਿਰ ਉਸ ਤੋਂ ਬਾਅਦ ਕਿਸ਼ਮਿਸ਼ ਪਾਈ ਦੀ ਹੈ, ਇਹ 2 ਕੇਲੇ ਉਹ ਪਾਈਦੇ ਨੇ, ਉਸ ਦੁੱਧ 'ਚ ਸੇਬ ਪਾਈਦਾ, ਕਿਸ਼ਮਿਸ਼, ਫਿਰ ਉਸ ਤੋਂ ਬਾਅਦ ਸਟੀਵੀਆ, ਅੰਗੂਰ, ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਉਹ ਤੁਸੀਂ ਇੱਕ ਬੋਲ ਦੇ ਵਿੱਚ ਬਣਾ ਕੇ ਜੂਸ ਬਣਾ ਲੈਣਾ। ਉਹ ਤੁਸੀਂ ਉਹ ਖੁਰਾਕ ਕਈ ਖਾਂਦੇ ਨੇ, ਕਈ ਸੈਲੀਬ੍ਰਿਟੀ ਨੇ ਉਹੀ ਖਾਂਦੇ ਨੇ, ਮੈਂ ਵੀ ਉਹੀ ਖਾਂਦਾ ਵਾਂ। ਅੱਲਾ ਦੇ ਬੰਦਿਓ ਮਾਫੀ ਦੇ ਦਿਓ, ਹੈ ਖਾਣ ਵਾਲੀ ਆਈਟਮ। ਇਹ ਖਾਣ ਵਾਲੀ ਨਹੀਂ ਤੁਹਾਡੇ ਨਾਨਕ ਧਰਮਿੰਦਰ ਸਾਹਿਬ ਨੂੰ ਮਿਲਣ ਦੇ ਤੁਸੀਂ ਵੀ ਉਹੀ ਖਾਂਦੇ। ਯਾਰ ਪਰਸੋਂ ਬਤਾਉਂ ਸੁੱਟੇ ਤੁਸੀਂ ਘਰੋਂ। ਓਏ ਅਗਲੀ ਗੱਲ ਸੁਣ ਲਓ, ਉਹ ਤੁਹਾਡਾ ਬੜਾ ਟੁੱਟੀ ਪੇਟੀ ਵਰਗਾ ਮੂੰਹ ਆ ਤੇ ਮੈਂ ਵੀ ਉਹੀ ਖਾਂਦਾ ਜੀ। ਉਹੀ ਖਾਂਦਾ ਲੈ। ਭਾਈ ਫੈਸਲਾ ਦੇਖੀ ਨਾ ਇਦਾਂ ਲੱਗਦਾ ਖੁੱਲਾ ਟਰੰਕ ਯਾਰ ਇਦਾਂ ਦੇ ਬੰਦੇ ਨੇ ਢਿੱਡ ਤੇ ਕੁੱਕੜ ਭਜਾਇਆ ਹੁੰਦਾ ਇੰਜ ਕਰਕੇ। ਪੀਂਗ ਲੈ ਕੇ ਜਦੋਂ ਬੰਦਾ ਵਾਪਸ ਆਉਂਦਾ ਨਾ ਉਦੋਂ ਇਦਾਂ ਦਾ ਮੂੰਹ ਆਉਂਦਾ। ਇਦਾਂ ਤਾਂ ਬੰਦਾ ਝੂਠੀ ਕਸਮ ਖਾਵੇ ਤਾਂ ਇਹ ਦਿੰਦਾ ਹੀ ਤੇਲਾ ਫਿਰਨ ਦਿਆ ਹੁੰਦਾ। ਲੈਦੇ ਹੀ ਆਮ ਬੱਚਾ ਸੋਵੇ ਨਾ ਉਹਨੂੰ ਬੜੇ ਪਿਆਰ ਨਾਲ ਹੁੰਦੇ ਮਤਲਬ ਸ਼ੂਨਾ ਕਾਕਾ ਸ਼ੋ ਯਾ ਦਾਨ ਜਦੋਂ ਸੌਂਦਾ ਸੀ ਇਹਨੂੰ ਕਹਿੰਦੇ ਦੁਰ ਫਿੱਟੇ ਮੂੰਹ ਬਕਵਾਸ ਨਾ ਕਰ ਲੱਖ ਲਾਲ ਤੇਰੇ ਕੀ ਪਿਆ ਕਰਨਾ ਏ। ਉਹਦੇ ਨਾਲ ਨੂੰ ਕਰਦੀ ਪਈ ਏ ਇਹ ਵੀ ਕਹਿੰਦਾ। ਉਹ ਮੈਂ ਨਾ ਉਸਤਾਦ ਮੁਹਤਰਮ ਨੂੰ ਓਟਸ ਵਗੈਰਾ ਸਕਿਲਡ ਮਿਲਕ ਵਗੈਰਾ ਦਿੱਤੇ। ਮੈਂ ਕਿਹਾ ਉਸਤਾਦ ਜੀ ਚੈੱਕ ਕਰਨਾ, 2 ਚਮਚੀਆਂ ਲਾਈਆਂ ਨੇ, ਚੈੱਕ ਕਰੀ। ਚੈੱਕ ਕਰਨਾ, ਅੱਛਾ 2 ਚਮਚੀਆਂ ਲਾਈਆਂ ਨੇ, ਅੱਗੋਂ ਫਿਰ ਭੱਲੇ ਖਾ ਲਏ, ਉਹ ਖਾ ਕੇ ਵੀ। ਖਾ ਕੇ ਫਿਰ ਭੱਲੇ ਖਾ ਇਹ ਤੇ ਲਏ। ਮੇਰੇ ਸਾਹਮਣੇ ਦਾ ਵਾਕਿਆ। ਯਾਰ ਠੀਕ ਹੈ ਨਾ। ਮੈਂ ਅੱਲਾ ਰਹਿਮ ਕਰੇ ਕੋਈ ਅਸੀਂ ਤੁਹਾਡੇ ਖਿਲਾਫ ਨਹੀਂ ਹੈ, ਟਿੱਕੀਆਂ ਵਾਲੇ ਦੇ ਜਾਂ ਜਿਹੜੇ ਵੀ ਹੈਗਾ, ਮੈਂ ਉਹਨਾਂ ਦੇ ਖਿਲਾਫ ਨਹੀਂ। ਮੈਂ ਸਿਰਫ ਇਹ ਕਹਿ ਰਿਹਾ ਵਾਂ ਕਿ ਉਸਤਾਦ ਮੁਹਤਰਮ ਨੇ ਆਪਣੀ ਕੇਅਰ ਹੀ ਨਹੀਂ ਕਰਨੀ। ਹਰ ਬੰਦੇ ਨੂੰ ਪਤਾ ਕਿ ਸਿਗਰਟ ਵੀ ਮੇਰੇ ਲਈ ਨੁਕਸਾਨ ਦੇਵੇ, ਪਰਾਠਾ ਮੇਰੇ ਲਈ ਨੁਕਸਾਨ ਦੇਵੇ, ਜ਼ਿਆਦਾ ਚੀਨੀ ਮੇਰੇ ਲਈ ਨੁਕਸਾਨ ਦੇਵੇ, ਲਾਲ ਮਿਰਚ ਮੇਰੇ ਲਈ ਨੁਕਸਾਨ ਦੇਵੇ, ਕਾਲੀ ਮਿਰਚ ਮੈਂ ਯੂਜ਼ ਕਰਾਂ। ਔਰ ਸੌਂਦੇ ਨਹੀਂ, ਇਹ ਵੀ ਦੱਸੋ ਨਾ। ਹਾਂ ਸੌਂਦੇ ਨਹੀਂ ਹੈਗੇ। ਨਹੀਂ ਜਿੰਨਾ ਉਸਤਾਦ ਜੀ ਸੌਂਦੇ ਆ, ਮੈਂ ਤੁਹਾਨੂੰ ਦੱਸਾਂ ਕਿ 24 ਘੰਟੇ ਨਾ ਦਿਨ ਦੇ ਵਿੱਚ ਉਹ 26 ਘੰਟੇ ਸੌਂਦੇ ਆ। ਏਦਾਂ ਹੀ। 2 ਘੰਟੇ ਅਗਲੇ ਦਿਨ ਵੀ ਸੁੱਤੇ ਹੁੰਦੇ ਆ। ਮਾਫੀ ਦੇ ਦਿਓ, ਉਹ ਤਾਂ ਉੱਠਦੇ 2-4 ਘੰਟੇ ਆ। ਮੈਂ ਨਹੀਂ ਕਰਾਂ। ਨਹੀਂ, ਮੈਂ ਨਹੀਂ, ਨਹੀਂ ਯਾਰ, ਨਹੀਂ ਮਿੱਠੇ ਨਾ ਯਾਰ, ਇਹ ਅਗਰ ਉਸਤਾਦ ਜੀ ਮਿੱਠੇ ਚ ਅਸੀਂ ਫੈਮਿਲੀ ਨੂੰ ਸੱਚ ਨਾ ਦੱਸਿਆ ਤੇ ਸਾਰਾ ਤੇਰੇ ਤੇ ਪੈ ਜਾਣਾ। ਇਹ ਆਪਾਂ ਪਕੜ ਹੋ ਜਾਣੀ ਆਪਣੀ, ਪਕੜ ਹੋ ਜਾਣੀ। ਗਿਰੇ ਬਾਂਹ ਤੋਂ ਫੜ ਕੇ ਫੈਮਿਲੀ ਪਿਛਣਾ ਉਹਨਾਂ ਨੇ। ਹੁਣ ਇੱਕ ਬੰਦਾ ਵਾ ਨਾ, ਮੈਂ ਹੁਣ ਮੇਰੀ ਗੱਲ ਸੁਣ ਲਓ, ਮੈਨੂੰ ਇੰਨਾ ਪਤਾ ਕਿ ਮੈਂ ਜਿੰਨੀਆਂ ਮਰਜ਼ੀ ਗਲਤੀਆਂ ਕਰਾਂ, ਮੈਂ ਜੋ ਮਰਜ਼ੀ, ਮੈਂ ਇੱਕ ਬੰਦਾ ਲੈ ਆਵਾਂ ਕਿ ਉਸਤਾਦ ਜੀ ਮੈਨੂੰ ਮਾਫੀ ਦੇ ਦਿਓ, ਇੱਕ ਦੂਸਰੇ ਦਾ ਮੂੰਹ ਮਾਰਦਾ ਹੁੰਦਾ। ਮਾਰ ਦਿੰਦਾ। ਤੇ ਹੁਣ ਉਸਤਾਦ ਮੁਹਤਰਮ ਅਗਰ ਕਿਸੇ ਕੋਲੋਂ ਡਰਦੇ ਆ, ਕਿਸੇ ਨਾਲ ਮੁਹੱਬਤਾਂ ਕਰਦੇ ਆ, ਤੇ ਉਹ ਫੈਮਿਲੀ ਨਾਲ ਫੈਮਿਲੀ ਤੇ ਸਾਡਾ ਰਾਈਟ ਬਣਦਾ ਕਿ ਜਿਹੜੀ ਵੀ ਗੱਲ ਵੇਖੋ ਅਸੀਂ ਫੈਮਿਲੀ ਨੂੰ ਦਸੀਏ। ਮੈਂ ਸਾਰੀ ਫੈਮਿਲੀ ਅੱਗੇ ਦਰਖਾਸਤ ਪੇਸ਼ ਕਰਦਾ ਵਾਂ ਕਿ ਉਸਤਾਦ ਜੀ ਨੂੰ ਕੋ ਆਪਣੀ ਕੇਅਰ ਕਰਨ, ਉਸਤਾਦ ਜੀ ਡੇਲੀ ਵਾਕ ਕਰਨ, ਉਸਤਾਦ ਜੀ ਜਿਮ ਜੁਆਇਨ ਕਰਨ। ਉਸਤਾਦ ਜੀ ਹੁਣ ਕੈਮਰੇ ਨੇ ਉਹ ਇੱਕ ਬੈਲਟ ਜਿਹਾ ਲਾਉਂਦੇ ਨੇ ਤੇ ਉਹਦੇ ਨਾਲ ਨਾਲ ਲੱਗ ਜਾਂਦਾ ਪੇੜ, ਪਤਾ ਹੀ ਨਹੀਂ ਲੱਗਦਾ ਕਿ ਰਬਟ ਵਾਲੇ ਨੇ ਲਿਆਂਦਾ ਵਾ ਫਲੈਸ਼ਿੰਗ ਭੱਜਿਆ। ਉਹਦੇ ਨਾਲ ਇੰਜ ਕਰਕੇ ਉਹ ਹੁਣ ਇੱਕ ਬੈਲਟ ਇੱਥੇ ਲਾਉਂਦੇ ਨੇ, ਇੱਕ ਉਹ ਬਨਾਨ ਵੀ ਮਿਲਦੀ ਹੈ ਜਿਹਦੇ ਨਾਲ ਜਿਸਮ ਬਿਲਕੁਲ ਟਾਈਟ ਹੋ ਜਾਂਦਾ ਹੈ। ਜਿਹੜਾ ਪੱਟੇ ਖਿੱਚਣ ਵਾਲੀ ਮਸ਼ੀਨ ਠੀਕ ਹੈ ਨਾ, ਉਹ ਆਹੋ ਨਾ। ਨਾਲੇ ਜਦੋਂ ਰਾਤ ਨੂੰ ਅੱਲਾ ਮਾਫੀ ਦੇ ਭਾਨ ਫੈਲਾ ਸਹੀ ਉਹ ਬ੍ਰੈਂਚ ਹੀ ਲਾਉਂਦੇ, ਜਿਸ ਵਿੱਚ ਬਾਹਰ ਆਉਂਦਾ ਜਿਵੇਂ ਲਾਵਾ ਨਹੀਂ ਫੁੱਟਣ ਡਿਆ। ਯਕੀਨ ਮੰਨ ਢਿੱਲੇ ਕੱਛੂ ਕੁਮੇ ਵਰਗਾ ਪਿੰਡਾ ਵਾ ਇਹ। ਯਾਰ ਇੰਜ ਕੋਬੋ ਵਾ ਇੰਜ। ਯਾਰ ਠੀਕ ਹੈ ਨਾ। ਜਦੋਂ ਬੈਲਟ ਲਾਉਂਦੇ ਨਾ ਇਦਾਂ ਲੱਗਦਾ ਉਸਤਾਦ ਜੀ ਕੋ 80 ਵਾਹ ਕਰ ਗਿਆ। ਮੈਂ ਛੋਟਾ ਮੂੰਹ ਬੜੀ ਬਾਤ। ਨਹੀਂ ਦੇਖੋ ਜੀ ਇਹ ਗਲਤ ਸਾਡੇ ਸਾਹਮਣੇ ਨਾ ਹੋਵੇ। ਬੜਾ ਮੁੱਠੀ ਦੀ ਬਾਤ ਆ। नहीं कितना बड़ा मुंह और इतनी सी बात है बनदा पान। ਗੱਲ ਐ ਨਹੀਂ ਹੈ, ਗੱਲ ਐ ਵੇ ਕਿ ਸਜਣ ਛੋੜੋ ਖਾਂਦੀ ਜਿਹੜਾ ਫੇਰ ਵੀ ਆਵੇ ਕੰਮ। ਮਿਸਾਲ ਦੀ ਹੈ ਯਾਰ। ਕੀ ਕਹਿੰਦੇ ਕਿਆ ਸਰ ਜ਼ਿੰਦਗੀ ਵਿੱਚ ਮੈਂ ਉਹੀ ਕਹਿਣ ਡਿਆ ਨਾ ਕਿ ਸਾਨੂੰ ਪਤਾ ਕਿ ਇਹ ਵੀ ਚੀਜ਼ ਸਾਡੇ ਲਈ ਨੁਕਸਾਨ ਦੇਵੇ, ਤੇ ਮੈਂ ਸਾਰਿਆਂ ਅੱਗੇ ਰਿਕੁਐਸਟ ਕਰਾਂਗਾ ਕਿ ਉਸਤਾਦ ਮੁਹਤਰਮ ਨੂੰ ਕਹੋ ਕਿ ਆਪਣੇ ਆਪ ਨੂੰ ਟਾਈਮ ਦੇਣ। यार ਰੋਜ਼ਾਨਾ 2 ਘੰਟੇ ਆਪਣੇ ਆਪ ਨੂੰ ਦਵੋ ਯਾਰ ਤੁਸੀਂ। ਭਾਜੀ ਆਪਣੇ ਆਪ ਨੂੰ ਮੈਂ 2 ਘੰਟੇ ਟਾਈਮ ਮੈਂ ਦਿੱਤਾ 2 ਘੰਟੇ, ਫਿਰ ਮੈਨੂੰ ਉਧਰੋਂ ਪਤਾ ਲੱਗਾ ਮੈਂ ਕਿਹੜਾ ਗੰਦਾ ਬੰਦਾ ਵਾਂ। ਉਹ ਤੇ ਸਾਡੇ ਕੋਲ ਪੁੱਛ ਲੈਂਦਾ ਤੂੰ। ਯਾਰ ਤੂੰ ਉਹ ਤੇ ਸਾਨੂੰ ਪੁੱਛ, ਤੂੰ ਜਿੱਡਾ ਗੰਦਾ ਆਦਮੀ। ਉਹ ਵੀ 2 ਘੰਟੇ ਤੋਂ ਜ਼ਾਇਆ ਕਰ ਲੈ, ਸਾਡੇ ਕੋਲ ਪੁੱਛ ਲੈ। ਯਾਰ ਆਪਣੇ ਆਪ ਨੂੰ 2 ਘੰਟੇ ਟਾਈਮ ਦੇਣ ਲੱਗੇ ਆ ਤੇ 15 ਮਿੰਟਾਂ 'ਚ ਬੋਰ ਹੋ ਗਿਆ ਆਪਣੇ ਆਪ ਤੋਂ। ਇਹਨੇ ਆਪਣੇ ਆਪ ਨੂੰ ਟਾਈਮ ਦਿੱਤਾ, ਉਹ ਜਿਹਨੇ ਆਪਣੇ ਆਪ ਨੂੰ ਟਾਈਮ ਦਿੱਤਾ ਉਹਨੇ ਵੀ ਤੇ ਇਹਨੇ ਲਾਲੇ ਕੋ ਚੰਡਾ ਖਾਧੀ ਤੂੰ। ਯਾਰ ਆਪਣੇ ਆਪ ਨੂੰ ਟਾਈਮ ਦੇ ਕੇ ਤੇ ਆਪੇ ਵੇੜੇ 'ਚ ਟੈਲੈਂਟ ਆਇਆ ਨਹੀਂ ਮੈਂ। ਯਾਰ ਆਪਣੇ ਆਪ ਨੂੰ ਟਾਈਮ ਦਿੱਤਾ ਸੀ ਤੇ ਆਪਣੇ ਮੁੰਡੇ ਨੂੰ ਕਹਿੰਦੇ ਜਾਓ ਮੈਨੂੰ ਆਪਣੇ ਆਪ ਕੋਲ ਲਾ ਕੇ ਆ। ਯਾਰ ਆਪਣੇ ਆਪ ਨੂੰ ਟਾਈਮ ਦਿੱਤਾ ਤੇ ਘਰ ਆਪਣੇ ਆਪ ਨਹੀਂ ਫੋਨ ਕਰੀ ਜਾ, ਆਇਆ ਨਹੀਂ ਤੂੰ ਮੈਂ ਤੇਰੇ ਇੰਤਜ਼ਾਰ 'ਚ ਬੈਠਾ। ਰਕਸ਼ੇ ਵਾਲੇ ਨੂੰ ਕਹਿੰਦਾ ਆਪਣੇ ਆਪ ਚ ਲੈ ਜਾ, ਲੈ ਉਹ ਇੰਜ ਜਾਂਦਾ ਭਲਾ ਪਤਾ। ਆਪਣੇ ਆਪ ਨੂੰ ਟਾਈਮ ਦਿੱਤਾ ਤੇ ਪਹੁੰਚਿਆ ਹੀ ਨਹੀਂ। ਉਧਰ ਇਹਦਾ ਆਪਣਾ ਆਪ ਇੰਤਜ਼ਾਰ ਕਰਨ ਦੇ। ਆਪਣੇ ਆਪ ਨੂੰ ਇਹਨੇ ਟਾਈਮ ਦਿੱਤਾ, ਉਹ ਜਿਹੜਾ ਆਪਣਾ ਆਪ ਸੀ ਨਾ ਉਹਨੇ ਵੀ ਕਿਤੇ ਆਪਣੇ ਆਪ ਨੂੰ ਟਾਈਮ ਦਿੱਤਾ। ਉਹਨੇ ਇਹਨਾਂ ਦੋਵਾਂ ਨੂੰ ਵੇਖੋ, ਉਹਨੇ ਦਰਵਾਜ਼ੇ ਨਹੀਂ ਖੋਲਿਆ। ਲਾ 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 ਭਾਜੀ ਆਪਣੇ ਆਪ ਨੂੰ ਟਾਈਮ ਦੇਣਾ ਸੀ ਤੇ
ਇੰਜ ਕਰਕੇ ਦਰਵਾਜ਼ੇ ਤੇ ਦਸਤਕ ਹੋਈ ਤੇ ਸਹੇਲੀ ਨੂੰ ਕਹਿੰਦਾ ਜਾ ਦੇਖ ਆਪਣਾ ਆਪ ਤਾਂ ਨਹੀਂ ਆਇਆ ਕਿਤੇ। ਯਾਰ ਆਪਣੇ ਆਪ ਨੂੰ ਟਾਈਮ ਦਿੱਤਾ ਤੇ ਘਰੋਂ ਬੇਗਮ ਦਾ ਫੋਨ ਆ ਗਿਆ, ਕਹਿੰਦਾ ਮੈਂ ਆਪਣੇ ਆਪ ਕੋ ਬੈਠਾ, ਮੈਨੂੰ ਟਾਈਮ ਲੱਗ ਜਾਣਾ। ਆਪਣੇ ਆਪ ਨੂੰ 2 ਘੰਟੇ ਟਾਈਮ ਦਿੱਤਾ ਤੇ ਦੁਕਾਨਦਾਰ ਕੋਲੋਂ 2 ਬੋਤਲਾਂ ਲੈ ਲਈਆਂ, ਇੱਕ ਆਪਣੇ ਲਈ ਇੱਕ ਆਪਣੇ ਆਪ ਲਈ। ਉਹ ਵੀ ਗੱਲ ਅੱਛੀ ਸੀ, ਕਹਿੰਦਾ ਕਿ ਮੈਂ ਇੱਕ ਬੰਦਾ ਸਿਗਰਟ ਪੀਂਦਾ ਹੁੰਦਾ ਨਾ, 2 ਸਿਗਰਟ ਇਕੱਠੇ ਪੀਂਦਾ, ਉਹ ਕਹਿੰਦਾ ਮੈਂ ਇੱਕ ਆਪਣੇ ਯਾਰ ਦੀ ਯਾਦ ਚ ਪੀਣ ਡਿਆ ਵਾ। ਯਾਰ ਦੀ ਯਾਦ ਇਸ ਤੋਂ ਪੀਣਾ ਸੀ, ਯਾਰ ਆ ਗਿਆ ਉਹਨੂੰ ਮੰਗਲਾ ਮੈਂ ਦੋਵੇਂ ਪੀ ਲਵਾਂ। ਨਹੀਂ ਉਹ ਯਾਰ ਦੀ ਯਾਦ ਚ ਪੀਣ ਡਿਆ ਸੀਗਾ ਤੇ ਅਗਲੇ ਦਿਨ ਨਾਲ ਉਹਨੇ ਇੱਕ ਲਾਇਆ, ਕਹਿੰਦਾ ਉਹ ਅੱਜ ਯਾਰ ਦੀ ਯਾਦ ਚ ਨਹੀਂ ਪੀਣ ਡਿਆ, ਕਹਿੰਦਾ ਨਹੀਂ ਮੈਂ ਛੱਡਦੇ ਉਹਦਾ ਹੀ ਪੀਣ ਡਿਆ। ਅੱਛਾ ਪਤਾ ਕੀ ਗੱਲ ਆ, ਤੁਸੀਂ ਗੱਲ ਕਰ ਰਹੇ ਸੀ ਉਸਤਾਦ ਮੁਹਤਰਮ ਸੱਜਾਦ ਜਾਨੀ ਸਾਹਿਬ ਤੇ। ਹਾਂ ਭਾਵੇਂ ਤੁਸੀਂ ਆਪ ਪਤਾ ਕਿੱਡੇ ਵੱਡੇ ਡੈਮੇਜ ਹੋ, ਬਹੁਤ ਵੱਡੇ। ਨਾ ਤੁਸੀਂ ਇਨਸਾਨ ਨਹੀਂ, ਤੁਸੀਂ ਫੋੜਾ ਹੋ। ਅੱਛਾ ਜਿੰਨਾ ਤੁਸੀਂ ਆਲਕਸੀ ਤੇ ਮਾਰੇ ਹੋ ਉਸਤਾਦ ਜੀ ਫੇਰ ਕਿਸੇ ਨਾ ਕਿਸੇ ਹੱਦ ਤੱਕ ਐਕਟਿਵ ਨੇ। ਅੱਛੇ ਨੇ ਤੁਹਾਡਾ। ਹਰ ਸ਼ੈ ਲੜ ਜਾਂਦੀ ਆ। ਓਏ ਯਾਰ ਇੱਥੋਂ ਗੱਡੀ ਤੋਂ ਉਤਰ ਕੇ ਇੱਥੇ ਤੱਕ ਆਉਂਦੇ ਕਾਲੂ ਮੈਨੂੰ ਪਾਣੀ ਭਰਾ, ਤੁਸੀਂ ਆਪ ਬਹੁਤ ਡਾਊਨ ਜਾਂਦੇ। ਤੇਰੀ ਸਭ ਤੋਂ ਵੱਡੀ ਗਲਤੀ ਤੇ ਆਈ ਹੈ ਕਿ ਪਾਣੀ ਮੈਂ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਕਿਸੇ ਨੂੰ ਕਿਹਾ। ਮੈਂ ਆਪਣੇ ਯਾਰ ਮੈਂ ਆਪਣੇ ਆਪ ਨੂੰ ਕਦੇ ਵੀ ਅੱਲਾਹ ਤਾਲਾ ਦੀ ਇਮਤਿਹਾਨ ਚ ਨਹੀਂ ਮੈਂ ਪਾਇਆ ਕਿਸੇ ਨੂੰ। ਮੈਂ ਭਾਈ ਫੈਸਲ ਦਾ ਤੁਹਾਨੂੰ ਇੱਕ ਵਾਕਿਆ ਸੁਣਾਉਣਾ। ਮੈਨੂੰ ਕਹਿੰਦੇ ਪਾਣੀ ਪਿਆਈ, ਮੈਂ ਕਿਹਾ ਅੱਛਾ। ਮੈਂ ਨਾ ਕਾਲੂ ਨੂੰ ਕਿਹਾ, ਮੈਂ ਕਿਹਾ ਭਾਈ ਨੂੰ ਪਾਣੀ ਪਿਆ ਦੇ, ਮੈਂ ਕਿਸੇ ਹੋਰ ਕੰਮ ਚੱਲਾਂਗਾ। ਕਾਲੂ ਨੇ ਲਿਆ ਕੇ ਪਾਣੀ ਪਿਆਤਾ ਵਾ, ਪੀ ਲਿਆ ਵਾ, ਢਿੱਡ ਭਰ ਗਿਆ ਵਾ ਤੇ ਸਤਾਜੀ ਆਏ ਬਾਹਰ, ਉਹ ਨੋਨੀ ਤੈਨੂੰ ਮੈਂ ਕਿਹਾ ਮੈਨੂੰ ਪਾਣੀ ਪਿਆ ਦੇ। ਮੈਂ ਕਿਹਾ ਭਾਈ ਤੁਹਾਨੂੰ ਕਾਲੂ ਨੂੰ, ਕਾਲੂ ਕੌਣ ਹੁੰਦਾ ਵਾ, ਮੈਂ ਤੈਨੂੰ ਕਿਹਾ ਹੋਇਆ। ਉਹ ਮੈਂ ਕਿਹਾ ਭਾਈ ਮੈਂ ਤੈਨੂੰ ਕਿਹਾ ਵਾ, ਤੂੰ ਕਾਲੂ ਨੂੰ ਕਦੋਂ ਭੇਜਿਆ? ਉਹ ਪਾਣੀ ਤੇ ਪੀ ਲਿਆ ਨਾ ਤੁਸੀਂ। ਨਹੀਂ ਮੈਂ ਤੇਰੇ ਕੋਲੋਂ ਪੀਣਾ, ਜਾ ਪਾਣੀ ਲੈ ਗਿਆ। ਮੈਂ ਤੁਹਾਨੂੰ ਗੱਲ ਦੱਸਾਂ, ਭਾਵੇਂ ਫੈਸਲਾ ਚੀਜ਼ਾਂ ਤੁਹਾਡੀ ਨਸਲਾਂ ਤਬਾਹ ਕਰ ਦੇਵੇ, ਬਲਕਿ ਆਲਰੇਡੀ ਥੋੜੀਆਂ ਤਬਾਹ ਹੀ ਆ ਹੋ ਗਈਆਂ। ਲੇਕਿਨ ਉਹ ਭਾਜੀ ਹੁਣ ਇਸ ਟਾਈਮ ਟਿੱਕੀਆਂ ਬੰਦ ਕਰਾਤੀਆਂ ਉਸਤਾਦ ਜੀ ਦੀਆਂ। ਉਹ ਨਹੀਂ ਟਿੱਕੀਆਂ, ਮੈਂ ਉਹ ਨਹੀਂ, ਉਹ ਤੇ ਕੋਲੇਸਟ੍ਰੋਲ ਦਾ ਮਸਲਾ ਹੈਗਾ ਉਸਤਾਦ ਨੂੰ। ਲੇਕਿਨ ਗੱਲ ਪਤਾ ਕੀ, ਮੈਂ ਤੈਨੂੰ ਕਹਿ ਰਿਹਾ ਯਾਰ ਸਾਰਿਆਂ ਦੀ ਸਲਾਹ ਆ, ਸਾਰਿਆਂ ਦੀ। ਉਸਤਾਦ ਜੀ ਤੁਹਾਨੂੰ ਪਤਾ ਹੁਣ ਉਸਤਾਦ ਜੀ ਨੇ ਵੀ ਚਾਹੀਦਾ ਕੋਈ ਥੋੜਾ ਆਪਣੇ ਆਪ ਤੇ ਨਾ ਗੌਰ ਕਰਨ। ਸਾਨੂੰ ਕਹੀ ਜਾਂਦੇ ਆ ਤੁਸੀਂ ਜੁੱਤੀ ਕਿਤੇ ਡਾਣੇ ਦੇ ਦੋ, ਜਾ ਸ਼ੇਪ ਕਰਾ ਲਾ, ਨੋਨੀ ਉਹ ਕੱਪੜੇ ਸਹੀ। ਆਪਣਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਰਨਾ ਕਰਾਉਣਾ ਕੀ ਆ। ਸਹੀ ਗੱਲ। ਮਾਰਨਾ ਜੋ ਖੰਘ ਦੇ ਕਾਂ ਇਧਰੋਂ ਬਾਹਰ ਅੰਦਰ ਹੋ ਜਾਂਦਾ ਵਾ, ਏਡਾ ਮਾੜਾ ਪਛੇਟਾ ਪੈਂਦਾ। ਔਰ ਮਸ਼ੀਨ ਨੇ 3-4 ਲੱਖ ਰੁਪਏ ਲਾਤਾ ਭੱਜਣ ਵਾਲੀ ਤੇ, ਉਹਨੂੰ ਵਿਚਾਰੇ ਨੂੰ ਭੱਜਣਾ ਭੁੱਲ ਗਿਆ, ਰੇੜੇ ਕੇ ਜਾਣ ਡਈ ਆ ਟ੍ਰੈਡਮਿਲ। ਉਹ ਤੇ ਕੱਖ ਨਹੀਂ ਕਰਨਾ। ਠੁੱਡੇ ਲੱਗਣ ਰਹੇ ਆ, ਠੁੱਡੇ ਲੱਗਣ ਦੇ ਹਿਸਾਬ ਨਾਲ ਜੰਪ ਬਣ ਕੇ ਪੱਟੀ ਉਹ ਭਾਜੀ ਹੁਣ ਪੌੜੀਆਂ ਨਹੀਂ ਚੜੀਆਂ ਜਾਂਦੀਆਂ, ਉਹਨੂੰ ਖਿਲਾਰ ਕੇ ਉਹਨੂੰ ਐਕਸਲੇਟਰ ਬਣਾਇਆ ਵਾ। ਯਾਰ ਉਹ ਮੈਂ ਦੇਖਿਆ ਵਾ ਮਸ਼ੀਨ ਤੇ ਹਾਜੀ ਸਾਹਿਬ ਨੇ ਬਿਸਤਰਾ ਕੀਤਾ ਹੋਇਆ, ਸਹਾਰਾ ਰੱਖ ਕੇ ਸੁੱਤੇ ਪਏ ਹਾਜੀ ਸਾਹਿਬ ਯਾਰ। ਉਹ ਮੰਜਾ ਸਮਝਦੇ ਉਹ ਚਲਾ ਦੇਣਾ ਸੀ ਮਿੱਠੇ। ਔਰ ਰੋਜ਼ ਉੱਤੇ ਸੌਂਦੇ ਆ ਤੇ ਥੱਲੇ ਉੱਠਦੇ ਆ। ਬਾਅਦ ਚ ਮੈਨੂੰ ਪਤਾ ਲੱਗਾ ਮਸ਼ੀਨ ਡਾਇਰੈਕਟ ਵਾ ਚੱਲਣ ਦੀ, ਹਾਜੀ ਫਸਾਇਆ ਹੋਇਆ ਵਿੱਚ। ਯਾਰ ਬਿਸਤਰੇ ਦੇ ਥੱਲੇ ਲੇਟੀ ਲਾ ਕੇ ਜਮਾਇਆ ਵਾ, ਪੂਰੇ ਹਾਈ ਸਾਹਿਬ ਘੁੰਮ ਸੌਂਦੇ। ਲੇਕਿਨ ਭਾਈ ਫੈਸਲ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਤੁਸੀਂ ਵੀ ਆਪਣਾ ਖਿਆਲ ਕਰੋ। ਹੁਣ ਇਨਸਾਨ 2 ਕਿਸਮ ਦੇ ਹੁੰਦੇ ਨੇ, ਇੱਕ ਸਮਝਦਾਰ। ਇਹ ਹੁਣ ਮੈंने ਕਿਹੜੀ ਗੱਲ ਕੀਤੀ ਨੇ, ਕੀ ਗੱਲ ਕੀਤੀ? ਮੈਂ ਕਿਹਾ ਆਪਣੇ ਆਪ ਤੇ ਵੀ ਤਵੱਜੋ ਕਰੋ, ਆਪਣਾ ਵੀ ਖਿਆਲ ਰੱਖੋ। ਇਹ ਹੁਣ ਸਮਝਦਾਰ ਬੰਦਾ ਕੀ ਕਹੇਗਾ, ਅੱਛਾ ਦਾਨਿਸ਼ ਭਾਈ ਆਈ ਵਿਲ ਟਰਾਈ ਮਾਈ ਬੈਸਟ, ਮੈਂ ਟਰਾਈ ਕਰਾਂਗਾ। ਹੁਣ ਇੱਕ ਦੂਸਰੀ ਕੈਟਾਗਰੀ ਦਾ ਬੰਦਾ ਕਹੇ ਮੈਨੂੰ, ਯਾਰ ਭਾਈ ਆਪਣਾ ਵੀ ਕੋਈ ਖਿਆਲ ਕਰੋ। ਤੂੰ ਆਪਣਾ ਤੇ ਮੂੰਹ ਵੇਖ, ਆਪਣਾ ਖਾਨਦਾਨ ਵੇਖ, ਤੈਨੂੰ ਪਤਾ ਵਾ ਤੂੰ ਆਪਣੀ ਸ਼ਕਲ ਵੇਖੀ ਆ, ਹੈ ਮੈਨੂੰ ਕਹੀ ਜਾਂਦਾ ਕਿੱਦਾਂ ਤੂੰ ਅੱਲਾ ਮਾਫੀ ਦੇਵੇ, ਤੋਬਾ ਇਸਤਗਫਾਰ ਕਹਿਣਾ ਨਹੀਂ ਚਾਹੀਦਾ। ਮਨੂਸ ਤੇਰੇ ਚਿਹਰੇ ਤੋਂ ਆਜ਼ਾਦ ਹੋਇਆ ਸੀ, ਠੀਕ ਹੈ ਨਾ। ਏਦਾਂ ਦੇ ਬੰਦੇ ਇੱਕ ਇਹ ਕੈਟਾਗਰੀ ਹੁੰਦੀ ਹੈ ਇਨਸਾਨ। ਲੇਕਿਨ ਇਹ ਮੈਂ ਖੁਸ਼ ਹੋਇਆ ਮੈਂ ਕਿ ਮੇਰੀ ਇਹਨੇ ਸਲਾਹ ਕੀਤੀ, ਮੈਂ ਆਪਣੇ ਆਪ ਨੂੰ ਤਬਦੀਲ ਕਰਾਂਗਾ। ਤਬਦੀਲ ਕਰੋ ਭਾਜੀ। ਨਹੀਂ ਯਾਰ, ਲੜਾਈ ਕਾਹਤੋਂ ਕਰਨੀ ਯਾਰ। ਅਕਸਰ ਲੋਕ ਕਹਿੰਦੇ ਹੈਗੇ ਨੇ ਕਿ ਯਾਰ ਆ ਫਲਾਣਾ ਬੰਦਾ ਇਹਦੇ ਕੋਲ ਕੰਮ ਨਹੀਂ ਹੋਣਾ। ਕਿਉਂ ਨਹੀਂ ਹੋਣਾ ਯਾਰ? ਹੋਏਗਾ, ਨਹੀਂ ਹੋਏਗਾ, ਕਰਨਾ ਹੈ। ਔਰ ਤੂੰ ਹੀ ਕਰੇਗਾ, ਚੈਲੰਜ ਸਮਝ ਕੇ ਕਰਨਾ। ਵਾਹ 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 ਵਾਹ। ਭਾਈ ਫੈਸਲ ਦੇ ਕੋਲੋਂ ਨਾ ਆਪਣਾ ਖਿਆਲ ਨਹੀਂ ਰੱਖਿਆ ਜਾਂਦਾ, ਸੱਚੀ ਮੁੱਚੀ ਵਾਲੀ ਗੱਲ ਆ। ਭਾਈ ਫੈਸਲ ਤੁਹਾਡੇ ਸਾਰਿਆਂ ਦਾ ਖਿਆਲ ਰੱਖਣ ਦੀ ਮਸਰੂਫ ਉਹ ਮਾਫੀ ਦੇ ਦੇ ਆਇਆ ਵਾ ਸਾਡੀ, ਨਹੀਂ ਸਾਡਾ ਇਹਨੇ ਕਦਾ ਖਿਆਲ ਮੈਂ ਜੋ ਇਹ ਮਾਮਲੇ ਮੇਰੇ ਉਧਰ ਵਾ ਮੈਂ ਆਪਣਾ ਹੱਕ ਦਾ ਕਰ ਰਿਹਾ ਮੈਂ। ਮੇਰੀ ਗੱਲ ਸੁਣ, ਮੇਰੇ ਛੋਟੇ ਨੇ, ਮੈਂ ਇਹਨਾਂ ਦਾ ਹੱਕ ਦਾ ਕਰ ਰਿਹਾ ਵਾਂ, ਮੈਂ ਇਹਨਾਂ ਦਾ ਹੱਕ ਦਾ ਕਰ ਰਿਹਾ ਵਾਂ ਯਾਰ। ਇਹ ਮੇਰੇ ਛੋਟੇ, ਇਹ ਮੈਂ ਇਹਨਾਂ ਨੇ ਮੈਨੂੰ ਅਜਰ ਦੇਣਾ, ਐਂਕਰ ਉਧਰ ਦੇਣਾ। ਹਾਂਜੀ ਭਾਜੀ ਪਤਾ ਕੀ ਗੱਲ, ਨਿੱਕੀ ਜੀ ਗੱਲ ਕਰਕੇ ਤੂੰ ਭਾਜੀ ਚੌੜ ਕਰਤਾ, ਵੱਡੇ ਆ। ਉਹ ਨਹੀਂ ਬੇਟੇ ਯਾਰ, ਨਹੀਂ। ਲੇਕਿਨ ਤੁਹਾਨੂੰ ਇੱਕ ਗੱਲ ਮੈਂ ਤੁਹਾਨੂੰ ਕਸਮ ਲੱਗੇ ਤੁਸੀਂ ਮੇਰੇ ਨਿੱਕੇ ਭਰਾ ਹੋ। ਇਹ ਮੇਰਾ ਤੇ ਅੱਲਾ ਦਾ ਮਾਮਲਾ, ਮੈਂ ਤੁਹਾਡੇ ਨਾਲ ਜੋ ਵੀ ਕੀਤਾ, ਜਿੱਦਾਂ ਵੀ ਕੀਤਾ, ਜਿੰਨਾ ਭਲਾ ਕੀਤਾ, ਪੜਦੇ ਭਾਜੀ ਤੁਸੀਂ ਸਾਡੇ ਨਾਲ ਕੋਈ ਭਲਾ ਉਹ ਨਹੀਂ ਵੀ ਛੱਡ ਯਾਰ। ਛੱਡ ਤੈਨੂੰ ਮੈਂ ਕਹਿ ਰਿਹਾ ਪੜਦਾ ਵਾ, ਪੜਦਾ ਰਹਿਣ ਦੇ ਯਾਰ। ਯਾਰ ਮੈਂ ਕੋਈ ਅੱਲਾ ਮਾਫੀ ਤੋਂ ਵਿਖਾਵਾ ਕਰਨ ਡਿਆ ਯਾਰ
ਜੋ ਵੀ ਹੋਇਆ ਛੱਡ ਦੇ ਯਾਰ, ਛੱਡ ਦੇ ਜੋ ਵੀ। ਅੱਛਾ ਮੇਰੀ ਗੱਲ ਉਹ ਤੈਨੂੰ ਮੈਂ ਕਹਿ ਰਿਹਾ ਬਸ ਛੱਡ ਦੇ, ਇਸ ਗੱਲ ਨੂੰ ਕਲੋਜ਼ ਕਰ ਦੇ ਯਾਰ। ਤੂੰ ਪਾਗਲ ਹੈ ਯਾਰ, ਤੈਨੂੰ ਮੈਂ ਕਿਹਾ ਵਾ ਕਿ ਕੌਣ ਕੈਮਰੇ 'ਚ ਗੱਲ ਕਰਨ ਵਾਲੀ ਯਾਰ। ਅੱਛਾ ਮੇਰੀ ਮੈਂ ਜੋ ਵੀ ਯਾਰ, ਤੈਨੂੰ ਗੱਲ- ਛੱਡ ਦੇ। ਉਹਨੇ ਗੱਲ- Easy ਯਾਰ, ਮੇਰੀ ਜੋ ਗੱਲ ਵੀ। ਸੁਣੋ। ਅੱਲਾਹ ਪਾਕ ਤੁਹਾਨੂੰ ਕੁਝ ਰੱਖੇ। ਮੈਂ ਆਪਣੇ ਮੇਰੇ ਨਿੱਕੇ ਵੀਰ ਹੋ ਯਾਰ, ਮੇਰਾ ਅੱਛਾ, ਹੱਕ ਮੇਰੀ ਬਣਦਾ ਸੁਣੋ ਜੋ ਗੱਲ। ਛੱਡ, ਮੈਂ ਤੈਨੂੰ ਕਹਿਣ ਡਿਆ ਵਾਂ। ਇਹ ਗੱਲ ਕਲੀਅਰ ਕਰ ਦੇ, ਛੱਡ ਦੇ ਯਾਰ। ਨਹੀਂ ਹੁਣ ਦੱਸਣਾ ਨਹੀਂ ਉਸਤਾਦ ਜੀ ਨਹੀਂ ਦੱਸਣਾ ਨਹੀਂ ਨਹੀਂ ਨਹੀਂ, ਤੁਸੀਂ ਹੁਣ ਉਸਤਾਦ ਜੀ ਗੱਲ ਆ ਰਿਹਾ। ਨਹੀਂ, ਹੁਣ ਜੋ ਕੱਲ੍ਹ ਹੋਇਆ। ਉਹ ਜੋ ਛੱਡ ਦੇ ਯਾਰ। ਮੈਂ ਹੁਣ ਦੱਸਣਾ ਪਾਗਲ ਹੈ ਤੂੰ ਯਾਰ, ਮੈਂ ਤੂੰ ਵੈਸੇ ਹੀ ਇਹਨੇ ਕੋ ਵੈਸੇ ਵਾਰ ਕੇ ਛੱਡਨੇ, ਮੈਂ ਕੋਲ ਵਾਪਸ ਲਵਾਂ। ਨਹੀਂ ਕਿਹੜੀ ਗੱਲ ਉਹ ਛੱਡ ਦੇ ਛੋੜ। ਮੈਂ ਉਸਤਾਦ ਜੀ ਸਾਰਿਆਂ ਨੂੰ ਕਹਿੰਦਾ ਕਿ ਰੋਜ਼ਾਨਾ ਐਕਸਰਸਾਈਜ਼ ਜ਼ਰੂਰੀ ਹੈ। ਬਿਲਕੁਲ ਐਕਸਰਸਾਈਜ਼ ਕਰੋ, ਉਸ ਤੋਂ ਬਾਅਦ ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਆਪ ਨੂੰ ਵੇਖਣਾ, ਆਪਣੇ ਆਪ ਨਾਲ ਗੱਲਾਂ ਕਰੋ ਯਾਰ। ਨਿਕਲ ਜਾਓ ਯਾਰ, ਅੱਧੇ ਘੰਟੇ ਵਾਸਤੇ ਲੌਂਗ ਡਰਾਈਵ ਤੇ ਨਿਕਲ ਜਾਓ, ਮੋਟਰਸਾਈਕਲ ਤੇ ਨਿਕਲ ਜਾਓ, ਗੱਡੀ ਆਪਣੇ ਨਹੀਂ ਆਪ ਨਾਲ ਭਾਈ ਫੈਸਲ ਗੱਲਾਂ ਕਰਨ ਦੇ, ਇਹ ਗੱਲਾਂ ਕਰਨ ਦੇ ਤੇ ਆਪਣਾ ਆਪ ਇਹਨਾਂ ਨੂੰ ਗਾਲਾਂ ਕੱਢਣ ਦੇ। ਤੂੰ ਹਟਦਾ ਕਿਉਂ? ਹਟ ਜਾ। ਇਹ ਆਪਣੇ ਝਟਕਾ ਮਾਰ ਆਪਣੇ ਆਪ ਨਾਲ ਗੱਲਾਂ ਕਰਨ ਦੇ ਦਾਨਜ। ਤੇ ਜਿਹੜਾ ਆਪਣਾ ਆਪ ਨਾ ਉਹ ਇਹਨੂੰ ਬੋਲੇ, ਉਹ ਇਹ ਤੇਰੇ ਜ਼ਿਹਨ ਚ ਕਿਦਾਂ ਗੱਲਾਂ ਆਈਆਂ ਓਏ? ਮੈਨੂੰ ਤਾਂ ਇਹ ਚਾਹੀਏ। ਤੈਨੂੰ ਕਿਹੜੇ ਬੰਦੇ ਨੇ ਕਿਹਾ? ਯਾਰ ਭਾਇਨ ਫੈਸਲ ਦੀ ਆਪਣੇ ਆਪ ਨਾਲ ਗੱਲਾਂ ਕਰਨ ਦੇ ਤੇ 2 ਮਿੰਟ ਬਾਅਦ ਹੀ ਆਪਣਾ ਆਪ ਕਹਿੰਦੇ ਅੱਗੇ ਤੋਂ ਨਾ ਮੈਨੂੰ ਬੁਲਾਈ। ਮੈਂ ਤੁਹਾਨੂੰ ਗੱਲ ਦੱਸਾਂ, ਜਿਹੜਾ ਤੁਸੀਂ ਕਿਹਾ ਨਾ 2 ਘੰਟੇ ਉਸਤਾਦ ਜੀ ਆਪਣੇ ਆਪ ਨੂੰ ਆ ਕਿੰਨਾ ਕੁ ਪਾਰਕ ਆ ਇੱਥੋਂ ਉੱਥੇ ਤੱਕ ਉਸਤਾਦ ਜੀ ਨੇ ਜਾ ਕੇ ਵਰਦਸ਼ ਕਰਨੀ ਹੋਣਾ, ਰਾਜ 3 ਵਾਰੀ ਸਾਹ ਲੈਂਦੇ ਆ। ਰੁਕ ਜਾਂਦੇ ਆ। ਉਹ ਭਲਾ ਕੀ ਹੁਣ ਕੀ ਜਦੋਂ ਚਾਹਦਾ ਉਹ ਕਹਿੰਦੇ ਵੀ ਇੰਨੇ ਕੇ ਸਫ਼ਰ ਦੇ ਵਿੱਚ ਵੀ ਕਿਤੇ ਕਿਆਮਤ ਤੋਂ ਬਣ ਜਾਂਦਾ, ਕੋਈ ਛੋਟੀ ਕੰਟੀਨ ਬਣ ਜਾਏ, ਮੈਂ ਘੰਟਾ ਕੇ ਸਾਹ ਲੈ ਲਿਆ ਕਰਾਂ। ਇਹੀ ਗੱਲ ਕੱਪ ਘਸ ਗਏ ਆ, ਕੱਪ ਬੇਸਿਕ ਤੌਰ ਤੇ ਇੱਕ ਹੋਰ ਮੈਂ ਤੁਹਾਨੂੰ ਨਾਜ਼ਰੀਨ ਇੱਕ ਹੋਰ ਚੀਜ਼ ਦਾ ਮੈਂ ਤੁਹਾਨੂੰ ਸਾਨੂੰ ਨਾ 2-3 ਚੀਜ਼ਾਂ ਜਿਹੜੀਆਂ ਨੇ ਨਾ ਉਹਨਾਂ ਨੇ ਬੜਾ ਸੋਲ ਕਰ ਦਿੱਤਾ ਹੈ। ਕਿਹੜੀ ਭਾਜੀ? ਪਹਿਲੇ ਨੰਬਰ ਤੇ ਏਸੀ, ਦੂਸਰੇ ਨੰਬਰ ਤੇ ਹੀਟਰ। ਏਸੀ 'ਚ ਜਿਹੜੇ ਬੈਠਣ ਵਾਲੇ ਲੋਕ ਨੇ ਨਾ, ਜ਼ਿਆਦਾ ਵਿਦਆਊਟ ਏਸੀ ਜਦੋਂ ਜਾਣਗੇ ਨਾ ਤੇ ਉਹ ਉਹਨਾਂ ਦਾ ਕੋਈ ਟੈਂਪਰੇਚਰ ਦਾ ਫਰਕ ਪੈਂਦਾ ਫਰਕ ਹੈ, ਪੈਂਦਾ। ਜਿਹੜਾ ਕਿ ਉਹ ਸਿਸਟਮ ਖਰਾਬ ਹੁੰਦਾ ਘਾਟਾ ਵਾਧਾ ਹੋ ਹੈ, ਜਾਂਦਾ। ਘਾਟਾ ਵਾਧਾ ਹੁੰਦਾ ਹੈ, ਕੋਈ ਗਰਮੀ ਸਰਦ ਜਿਸਮ ਹੋ ਜਾਂਦਾ, ਉਹ ਵੀ ਬਿਮਾਰੀ ਦਾ ਬਾਇਸ ਹੈ। ਉਸ ਤੋਂ ਬਾਅਦ ਹੀਟਰ ਹੀਟਰ ਆ ਗਿਆ, ਹੀਟਰ ਵੀ ਬਿਮਾਰੀ। ਯਾਰ ਪਹਿਲੇ ਦੌਰ ਕਿੱਡੇ ਅੱਛੇ ਹੁੰਦੇ ਸਨ ਯਾਰ, ਨਾ ਹੀਟਰ ਸੀ ਨਾ ਏਸੀ ਸੀ, ਫੇਰ ਵੀ ਅਸੀਂ ਅੱਲਾ ਖੈਰ ਕਰੇ ਜਿੰਦੇ ਸੀ। ਸਾਰੇ ਦੋਸਤ। ਪਰ ਉਹਦੇ 'ਚ ਵੈਸੇ ਸਭ ਬਾਅਦ- ਤੋਂ ਵੱਡੀ ਗੱਲ ਸੀ ਮੋਬਾਈਲ ਨਹੀਂ ਸੀ ਉਸ ਦੌਰ 'ਚ। ਹਾਂਜੀ ਹਾਂ ਮੈਂ ਹੀ ਤੁਹਾਨੂੰ ਕਹਾਂਗਾ ਬੇਦਰੇਗ ਮੋਬਾਈਲ ਦਾ ਇਸਤੇਮਾਲ ਜਿਹੜਾ ਉਸਤਾਦ ਜੀ ਕਰਦੇ ਨਾ, ਅਗਰ ਉਸਤਾਦ ਜੀ 24 ਘੰਟੇ ਜਾਗਦੇ ਆ ਨਾ, ਕਮ ਸੇ ਕਮ 18 ਘੰਟੇ ਤਾਂ ਮੋਬਾਈਲ ਨੂੰ ਦਿੰਦੇ ਆ। ਮੋਬਾਈਲ ਨੇ ਜ਼ਿੰਦਗੀ ਤਬਾਹ ਕੀਤੀ, ਔਰ ਨਾਲੇ ਉਸਤਾਦ ਜੀ ਨੇ ਜਿੰਨਾ ਕੁਝ ਫਿਰ ਤੁਰ ਲਿਆ, ਜਿੰਨੀ ਫੇਮ ਦੇਖ ਲਿਆ, ਜਿੰਨਾ ਕੁਝ ਖਾ ਪੀ ਲਿਆ, ਨਿਯਮਤਾਂ ਦਾ ਮਜ਼ਾ ਲੈ ਲਿਆ, ਹੁਣ ਉਹਨੂੰ ਜ਼ਾਇਕਾ ਨਹੀਂ ਆਉਂਦਾ। ਚੰਗੀ ਭਲੀ ਆਈਟਮ ਹੁੰਦੀ ਐਸੀ ਹਦਾਇਤ ਲਈ ਕਿ ਯਾਰ ਉਹ ਦਿਲ ਕਰੇ ਲੱਖ ਰੁਪਏ ਦੀ ਇੰਨੀ ਕੁ ਮਿਲਦੀ ਆ, ਓਏ ਵੱਡੀ ਚਮਚੀ ਦਾਲ ਖਾ ਕੇ ਹੋ ਜਾਂਦੇ ਯਾਰ ਠੀਕ ਆ, ਬਸ ਨਾਰਮਲ ਆ, ਉਹ ਜਾਂਦੇ ਖਾ ਕੇ ਪਟਾਕੀਆਂ ਲਾ ਕੇ ਅਸੀਂ ਖਾ ਲਈ। ਇਹ ਗੱਲ ਜਿਹੜੀ ਕੀਤੀ ਨਾ ਕਿ ਮੋਬਾਈਲ ਨੇ ਖਰਾਬ ਕੀਤਾ ਹੈ। ਕੀਤਾ ਕਿ ਅਗਰ ਵੇਖਿਆ ਜਾਏ ਤੇ ਮੋਬਾਈਲ ਨੇ ਮਿੱਠੇ ਤੈਨੂੰ ਠੀਕ ਕਿਉਂ ਨਹੀਂ ਕੀਤਾ? ਉਹਦੇ 'ਚ ਅੱਛੇ ਫੰਕਸ਼ਨ ਵੀ ਤੇ ਆ ਵਾ। ਹੈਗੇ ਆ। ਆਪ ਹੀ ਨਹੀਂ ਕਰਦੇ। ਯਾਰ ਜੈਨੂਨ ਤਾੜੀਆਂ ਨਹੀਂ ਕਰਦੀ। ਵੱਡੀ ਗੱਲ ਇਹ ਗਲਤ ਗੱਲ ਆ ਉਹ ਭਾਈ ਤੈਨੂੰ ਖਰਾਬ ਕੀਤਾ ਮੋਬਾਈਲ ਨੇ। ਪਾਇਲੇ ਕਿਆ ਕਹਿੰਦੇ? ਮੋਬਾਈਲ ਨੇ ਮੈਨੂੰ, ਮੈਂ ਕਿੱਦਾਂ ਠੀਕ ਹੋਣਾ ਸੀ? ਮੇਰਾ ਫਿਲਟਰ ਪੈਣ ਵਾਲਾ ਨਹੀਂ, ਮੇਰਾ ਜੈਨ ਪਾਟਾ ਮਿੱਠੇ ਉਹਦੇ ਵਿੱਚ ਹੈਗੀਆਂ ਬੜੀਆਂ ਬੜੀਆਂ ਭਾਜੀ। ਅਸੀਂ ਉਸਤਾਦ ਜੀ ਜਿੰਨੇ ਖਰਾਬ ਨਹੀਂ ਹੈਗੇ, ਕੀ ਸਮਝੇ? ਅਸੀਂ ਆਸਤਾ ਆਸਤਾ ਠੀਕ, ਅਸੀਂ ਆਪਣੇ ਉਸਤਾਦ ਜੀ ਨੇ ਤਾਂ ਐਂਡ ਹੋਇਆ ਪਿਆ। ਉਹ ਨਹੀਂ ਓਏ ਪਾਗਲਾ, ਅਜੇ ਵੀ ਦੁੱਲੇ ਮੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਅਸੀਂ ਉਹਨਾਂ ਨੂੰ ਸਮੇਟ ਸਕਦੇ ਹਾਂ, ਅਜੇ ਸਾਰਾ ਕੁਝ ਕਰ ਸਕਦੇ ਨਹੀਂ ਆ ਸਕਦੇ। ਮੈਂ ਆਪਣਾ ਉਸਤਾਦ ਦੀ नहीं ਐਕਸਰਸਾਈਜ਼ नहीं ਕਰਾਵਾਂਗਾ। ना हो सकता, किशमिश कभी अंगूर नहीं बन सकता। क्या लेकिन अंगूर कहने? से किशमिश तो बन सकती है ना। ਅਰੇ ਵਾਹ 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 ਭਾਜੀ ਤੁਹਾਡਾ ਬੜਾ ਉਂਗਲਾ ਭਵਾ ਕੇ ਘੁਮਾ ਕੇ ਮਲਾਣ ਵਾਲੇ ਟੈਲੀਫੋਨ ਵਰਗਾ ਮੂੰਹ ਨਾ ਕਰਿਆ ਕਰੋ ਇਦਾਂ ਦੀ ਗੱਲਾਂ। ਬੜਾ ਸਲਾਬੀ ਬਾਕਰਖਾਨੀ ਵਰਗਾ ਮੂੰਹ ਆ ਭਾਜੀ, ਨਾ ਕਰਿਆ ਕਰੋ। ਤੇਰੇ ਮੂੰਹ ਅਗਰ ਰੇਲਵੇ ਸਟੇਸ਼ਨ ਤੇ ਫੋਨ ਪਏ ਹੁੰਦੇ ਜਿਹੜੇ ਇੰਜ ਕਰਕੇ ਨਹੀਂ ਕਮਾਈ। ਭਾਜੀ ਜਿਹੜੇ 2 ਡੱਬੇ ਆਪਸ ਚ ਜੋੜੀ ਦੇ ਨਾ, ਉਹਦੇ ਕੁੰਡੇ ਵਰਗਾ ਤੁਹਾਡਾ ਮੂੰਹ ਆ, ਨਾ ਕਰੋ। ਉਹ ਜਿਹੜਾ ਕੁੰਡੇ ਵਰਗਾ ਮੂੰਹ ਆ ਨਾ, ਉਹ ਕੁੰਡਾ ਪਲਾਸ ਦੇ ਨਾਲ ਪਾ ਕੇ ਤੇ ਰੱਖ ਦੇ ਉੱਤੇ ਰੱਖਿਆ ਹੁੰਦਾ ਜਿੱਥੇ ਤੇਰਾ ਮੂੰਹ। ਭਾਜੀ ਆ ਕੁਲੀ ਦੀ ਧੋਤੀ ਵਰਗਾ ਮੂੰਹ ਆ ਤੁਹਾਡਾ, ਨਾ ਕਰੋ। ਕਹਿਣਾ ਚਾਹੀਦਾ ਜੌਨ ਸੀਨਾ ਦੀ ਜੈਕਟ ਰੱਖ। ਯਾਰ ਤੇਰੇ ਕੰਨ ਵਾਲੇ ਪੰਪਰ ਦਾ ਮੂੰਹ ਪਈ ਤੁਹਾਡਾ। ਰੋਮਨ ਰੇਂਜ ਦੇ ਇੱਥੇ ਤੇਰੇ ਮੂੰਹ ਵਰਗਾ ਟੈਟੂ ਬਣਿਆ ਜੀ। ਭਾਜੀ ਯਾਰ ਪਾਨ ਵਾਲੇ ਟਾਪਰ ਦਾ ਮੂੰਹ ਚ ਪਾ ਹਾਂ ਯਾਰ ਓਏ ਗੰਨੇ ਤੋੜਨ ਵਾਲੇ ਗੋਡੇ ਵਰਗਾ ਮੂੰਹ ਆ। ਤੇਰੀ ਗੱਲ। ਯਾਰ ਮੈਂ ਜਦੋਂ ਬਰਾਤ ਮੁੱਕ ਜਾਂਦੀ ਹੈ ਨਾ ਤੇ ਰੋਟੀ ਖਾ ਲੈਂਦੇ ਤੇ ਇਦਾਂ ਦਾ ਭਲਵਾਨ ਕਹਿਣਾ ਰੋਟੀ ਤਾਂ ਮੁੱਕ ਗਈ, ਹੁਣ ਇਹਨਾਂ ਨੂੰ ਕੀ ਖਵਾਉਣਾ? 5 ਸਾਲ ਲੈ ਕੇ ਯਾਰ ਏਦਾਂ ਦਾ ਬੰਦਾ ਸਾਦਾ ਵੀ ਬੈਠਾ ਹੋਣਾ ਕਿਸੇ ਫੰਕਸ਼ਨ ਤੇ, ਸਿਆਣਾ ਜਿਹਾ ਬਾਬਾ ਕਹੂਗਾ ਪੁੱਤ ਆ ਪਾਨ ਸੁੱਟ ਤੇ ਰੋਟੀ ਖਾ ਲਾ। ਇਹ ਨਹੀਂ ਪਤਾ ਫੁੱਲਿਆ ਹੀ ਇਹਨਾਂ ਦਾ। ਓ ਯਾਰ ਭੁੱਖ ਵੀ ਲੱਗੀ ਹੋਈ ਤੇ ਇਹੋ ਜਿਹੇ ਬੰਦੇ ਨੂੰ ਆ ਕੇ ਲੋਕੀ ਕਹਿੰਦੇ ਉੱਠ ਤੂੰ ਖਾ ਤੇ ਲਈ ਆ, ਉੱਠ। ਇਦਾਂ ਦਾ ਪਤਾ ਟੂਲ ਪਲਾਜ਼ਾ ਤੇ ਆਪਣੀ ਫੋਰਚੂਨਰ ਰੋਕ ਕੇ ਨਾ ਤੈਨੂੰ ਸੋਹਣਾ ਗੋਲੀ ਖਿਲਾ ਕੇ ਪੁੱਛੂਗਾ ਟੂਲ ਪਲਾਜ਼ਾ ਨੂੰ, ਭਾਜੀ ਦਸੂਗਾ ਕਿੰਨਾ ਕਰਾ ਗਿਆ? ਭਾਈ ਮਿੱਠੇ ਨਹੀਂ ਦੇ ਬਣ ਕੇ ਐਕਟਿਵ ਹੋ ਤੇ ਬੈਟਰੀ ਮੂੰਹ 'ਚ ਪਾ ਕੇ ਬੈਠਾ ਹੈ।
ਯਾਰ ਭਾਈ ਮਿੱਠੇ ਵਰਗਾ ਬੰਦਾ ਆਪਣੇ 13 ਨਿਆਣਿਆਂ ਨੂੰ ਇਕੱਠਾ ਕਰਕੇ ਕਹਿੰਦਾ ਡਕਾਰ ਮਾਰ ਖੜੀਆ ਉਹ ਤੇ ਡੱਡੂ ਬੋਲਣ ਦੇ ਘਰ ਦੱਸੀ ਯਾਰ ਇਹਦਾ ਬੱਚਾ ਨਾ ਘਰ ਆ ਕੇ ਆਪਣੀ ਅੰਮੀ ਨੂੰ ਕਹਿਣ ਡਿਆ, ਅੰਮੀ ਜੀ ਪਾਪਾ ਨੂੰ ਕਿਹਾ ਕਰੋ ਜਦੋਂ ਯਾਰ ਦੋਸਤ ਖਲੋਤੇ ਹੁੰਦੇ ਨਾ, ਮੈਨੂੰ ਇਹ ਨਾ ਕਿਹਾ ਕਰ ਮੇਰਾ ਮੁੰਡਾ ਵਾ। ਬਸੰਤ ਦਾ ਨਹੀਂ ਐਲਾਨ ਹੋ ਗਿਆ, ਕਹਿੰਦੇ ਬਸੰਤ ਵੀ ਹੈਗੀ ਏ। ਬਸੰਤ ਵਾਲੇ ਦਿਨ ਕਾਲੂ ਕਹਿੰਦਾ ਵੇਖੀ ਬਸੰਤ ਤੇਰੇ ਭਰਾ ਨੇ ਮਨਾਣੀ, ਤੇ ਬਸੰਤ ਵਾਲੇ ਦਿਨ ਚਿੱਟਾ ਸੂਟ ਪਾ ਕੇ ਤੇ ਦੂਰ ਦੂਰ ਕੰਨੀਆਂ ਛੱਡਣ ਜਾਂਦੇ। ਅੱਛਾ ਯਾਰ, ਦੂਸਰੇ ਨੰਬਰ ਤੇ ਇੱਕ ਚੀਜ਼ ਹੈ ਯਾਰ, ਮੈਂ ਗੱਲ ਕਰ ਰਿਹਾ ਵਾਂ ਕਿ ਜਿਹੜਾ ਵੀ ਕੋਈ ਤਿਉਹਾਰ ਹੈ, ਬਸੰਤ ਦੇ ਵਾਸਤੇ ਸ਼ਰਟਾਂ ਲੈ ਕੇ ਉੱਤੇ ਗੁੱਡੇ ਬਣੇ, ਆ ਬੜੇ ਕਿਤੇ ਤੁੱਕਲ ਬਣੇ, ਕਿਤੇ ਗੁੱਡੇ ਬਣੇ, ਬਸੰਤ ਤੇ ਪਾਉਣੇ ਸੀਗੇ। ਬਸੰਤ ਕੈਂਸਲ ਹੋ ਗਈ ਤੇ ਉਹੀ ਸੂਟ ਕੀ ਤੇ ਯਾਰ ਇਹ ਦੌਰ ਹੈ ਸੀ, ਇਹ ਦੌਰ ਹੈ ਸੀਗਾ। ਹਾਂਜੀ, ਇਹ ਹੈ। ਤੇ ਅਸੀਂ ਈਦ ਤੇ ਉਸ ਕਲਰ ਦੇ ਸੂਟ ਸੁਆਣੇ ਕਿ ਇਸ ਤੋਂ ਬਾਅਦ ਉਹ ਵਰਦੀ ਦੇ ਵੀ ਕੰਮ ਆਣ। ਹਾਂਜੀ ਇਹ ਇੱਕ ਦੌਰ ਰਿਹਾ। ਸਹੀ ਗੱਲ ਆ। ਬਸੰਤ ਤਾਂ ਖੱਲੀਆਂ ਪੈ ਗਈਆਂ ਭਾਈ, ਸਵੇਰ ਸਵੇਰ ਇੰਜ ਕੋਠੇ ਤੇ ਡੈਕ ਚੜਿਆ, ਥੱਲੋਂ ਆਵਾਜ਼ ਗਈ, ਉਹ ਮੁੰਡਾ ਛੱਤ ਤੋਂ ਡਿੱਗ ਪਿਆ, ਡੈਕ ਥੱਲੇ ਲੈ ਗਏ। ਉਹ ਕਹਿੰਦੇ ਨਹੀਂ ਨਹੀਂ ਫੋਮ ਤੇ ਡਿੱਗਿਆ, ਫੇਰ ਉੱਤੇ ਲੈ ਗਏ। ਓ ਯਾਰ ਇਹਨੇ ਪਹਿਲੇ ਦਿਨ ਹੀ ਬਸੰਤ ਤੇ ਆਪਣੇ ਦੰਦ ਤੜਵਾ ਲਏ, ਕਿਉਂ ਖੋਲ ਕੇ ਤੁਣਗਾ ਮਾਰਿਆ, ਨਾਲ ਦੰਦ ਚਲਾ ਗਿਆ। ਯਾਰ ਬਸੰਤ ਵਾਲੇ ਦਿਨ ਇੰਜ ਕਰਕੇ ਵੱਡਾ ਡੱਬਾ ਉੱਪਰ ਚੜਾਉਣੇ ਤੇ ਆਪਾਂ ਥੱਲੋਂ ਕਹਿੰਦੇ ਉਹ ਚੜਾ ਲਾ ਕੋਈ ਨਹੀਂ, ਨਾ ਪੁਲਿਸ ਨੇ ਆਪੇ ਲੈਣਾ। ਉਹ ਯਾਰ ਯਾਰ ਆ ਵੇਖ ਨਾ, ਮੈਨੂੰ ਯਾਦ ਹੈ ਕੁਛ ਅਰਸਾ ਪਹਿਲੇ ਨਾ ਬਸੰਤ ਸੀਗੀ ਸਾਡੇ, ਤੇ ਉਹ ਨਾ ਗੌਰਮੈਂਟ ਨੇ ਨਾ ਥੋੜੀ ਜਿਹੀ ਪਾਬੰਦੀਆਂ ਲਾਈਆਂ ਹੋਈਆਂ, ਵੱਡਾ ਵਾਜਾ, ਹਾਂ ਡੈਕ ਤੇ ਵੀ ਪਾਬੰਦੀ ਲਾਤੀ, ਕੈਮੀਕਲ ਤੇ ਵੀ ਪਾਬੰਦੀ ਲੱਗੀ। ਉਹ ਹੁਣ ਵੱਡਾ ਵਾਜਾ ਜਿਹੜਾ ਨਾ, ਉਹ ਬੜੇ ਹਿੰਮਤ ਵਾਲੇ ਬੰਦੇ ਕੋ ਵੱਜਦਾ ਹੁੰਦਾ ਸੀ। ਉਹ ਜ਼ੋਰ ਨਾਲ ਵੱਜਦਾ ਸੀ। ਠੀਕ ਹੈ। ਮਾਦਰ ਸਾਰਿਆਂ ਦੀ ਮੈਂ ਗੁਫ਼ਤਗੂ, ਤੁਸੀਂ ਵੀ ਡਿਸਟਰਬ ਵੀ ਕਰ ਰਹੇ ਹੋ, ਮੈਂ ਪਰਸਨਲੀ ਇਸ ਈਵੈਂਟ ਦੇ ਹੱਕ 'ਚ ਨਹੀਂ ਮੈਂ ਵੀ ਨਹੀਂ। ਸੱਚੀ ਮੈਂ ਸਾਰਿਆਂ ਨੂੰ ਯਾਰ, ਭਾਵੇਂ ਉਹ ਗਵਰਨਮੈਂਟ ਦਾ ਲੈਦਾ ਮਾਮਲਾ, ਉਸ ਨੂੰ ਅਸੀਂ ਨਹੀਂ discuss ਉਹ ਯਾਰ ਅਸੀਂ ਡਿਸਕਸ ਹੀ ਨਹੀਂ ਕਰਨਾ ਲੇਕਿਨ ਯਾਰ ਕੋਸ਼ਿਸ਼ ਕਰਿਓ ਯਾਰ, ਇਹ ਬਸੰਤ ਚਲੀ ਵੀ ਜਾਂਦੀ 2-2 ਮਹੀਨੇ ਦੀਆਂ ਡੋਰਾਂ, ਕਦੀ ਕਿਤੇ ਕਿਤੇ। ਯਾਰ ਮੇਰੇ ਆਪਣੇ ਨਾਲ ਵਾਕਿਆ ਹੋਇਆ, ਮੇਰੇ ਇੱਥੇ ਡੋਰ ਆ ਗਈ ਸੀ। ਉਹ ਯਾਰ ਇਹਨੂੰ ਨਾ ਅਸੀਂ ਬੇਸਿਕ ਤੌਰ ਤੇ ਅਗਰ ਗਵਰਨਮੈਂਟ ਨੇ ਪੈਗਾਮ ਦੇ ਦਿੰਦੇ ਆ ਯਾਰ। ਐਲਾਨ ਕਰ ਦਿੱਤਾ ਨਾ ਕਿ ਓਕੇ ਵੇ, ਤੇ ਅਸੀਂ ਇਹਨੂੰ ਅਮਨ ਦੇ ਨਾਲ, ਸਕੂਨ ਦੇ ਨਾਲ, ਪਿਆਰ ਮੁਹੱਬਤ ਦੇ ਨਾਲ, ਇhtiyat ਦੇ ਨਾਲ ਅਸੀਂ ਇਹਦੀ ਇhtiyat ਕਰੀਏ। ਲੇਕਿਨ ਜਾਨਾਂ ਦਾ ਬਾਕੀ ਅੱਲਾਹ ਪਾਕ ਸਭ ਨੂੰ ਯਾਰ ਆਪਣੇ ਇਹਨਾਂ ਇਮਾਨ 'ਚ ਰੱਖੇ। ਨੂੰ ਇੱਕ ਬੰਦੇ ਨੇ ਕਿਹਾ ਯਾਰ ਇhtiyat ਨਾਲ ਪਤੰਗਬਾਜ਼ੀ ਕਰੀ, ਤੇ ਪਿਛਲੇ ਕਮਰੇ ਹੀ ਕਰਨ ਰਹੇ ਆ। 50,000 ਦੀਆਂ ਗੁੱਡੀਆਂ ਤੇ ਡੋਰਾਂ ਲੈਂਦੀਆਂ ਨੇ, ਚਰਖੀ ਫੜਨ ਵਾਲਾ ਮੁੰਡਾ ਨਹੀਂ ਮੰਨਣ ਦੇ। 10,000 ਤੇ ਉਹ ਨਹੀਂ ਲੈ ਸਕਦਾ। ਓ ਯਾਰ ਇੰਨੀ ਉੱਚੀ ਡੈਕ ਚੜਾਇਆ, ਕਨੈਕਸ਼ਨ ਕਰਦੇ ਕਰਦੇ ਸ਼ਾਮ ਨੂੰ ਹਨੇਰਾ ਹੋ ਗਿਆ। ਯਾਰ ਮਸ਼ੂਕ ਦੇ ਨਾਮ ਵਾਲੀ ਤੁੱਕਲ ਬਣਾਈ ਤੇ ਸ਼ਾਮ ਨੂੰ ਬਿਨ ਕਹਤਾ ਮੈਂ ਵਧਾਉਣੀ ਹੈ। ਮਸ਼ੂਕ ਦੇ ਨਾਮ ਵਾਲੀ ਤੁਕਲ ਚੜਾਈ ਏ ਤੇ ਕੱਟੀ ਗਈ, ਉਹ ਅੱਗੋਂ ਮੁੰਡਾ ਦੂਸਰਾ ਚੜਾਉਣ ਡਿਆ। ਮਸ਼ੂਕ ਨੂੰ ਆਈ ਲਵ ਯੂ ਲਿਖ ਕੇ ਨਾ ਜੇ ਕਰਕੇ ਤੁੱਕਲ ਵਧਾ ਕੇ ਉਹਦੀ ਛੱਤ ਤੇ ਸੁੱਟੀ ਆ, ਅੱਗੋਂ ਦੇ ਪਰ ਟੈਟੂ ਕੋ ਵਧਾ ਕੇ ਇੱਧਰ ਸੁੱਟਤਾ। ਮੈਂ ਉਹਦਾ ਬੁੜਾ ਬੋਲਣ ਯਾਰ ਮਸ਼ੂਕ ਦਾ ਨਾਂ ਲੈ ਕੇ ਗੁੱਡੀ ਚੜਾਈ ਆ, ਤੇ ਫੁੱਫੜ ਦੇ ਘਰ ਲੱਗੇ ਡੋਰਾ ਮੁੱਕੀ, ਉਹ ਫੁੱਫੜਾ ਚਲੇ ਗਈ। ਦੋਨੀ ਕਲਾਸ 'ਚ ਬੈਠਾ ਪੜਨ ਦੇ ਇੰਜ ਕਰਕੇ ਨਾ ਬੂਆ ਤੇ ਮਾਸਟਰ ਕਹਿੰਦੇ ਓਏ ਖੁਸਰਿਆ ਜਾ ਤੇਰਾ ਬੂਆ ਯਾਰ ਬਿਠਿਆ ਕੀ ਆ। ਉਹ ਮੈਂ ਨਾ ਉਹ ਨਾ ਹੁਣ ਵਾਜਾ ਸੀ ਵੱਡਾ, ਬਸੰਤ ਵਾਲੇ ਦਿਨ ਅਸੀਂ ਛੱਤ ਤੇ ਚੜੇ, ਵੱਡਾ ਵਾਜਾ, ਤੇ ਮੇਰਾ ਯਾਰ, ਮੇਰੀ ਬਰਾਦਰੀ, ਹੁਣ ਮੈਂ ਉਹ ਵਾਜਾ ਵਜਾਣ ਡਿਆ, ਨਹੀਂ ਵੱਜਣ ਡਿਆ। ਤੇ ਉਹ ਕਰੈਕਟਰ ਜਿਹੜਾ ਨਾਲ ਦਾ ਸੀ ਮੇਰਾ ਕਹਿੰਦਾ, ਉਹ ਬਾਈ ਓਏ ਲਾਜ ਲਾਤੀ ਮੁਗਲਾਂ ਨੂੰ, ਲਿਆ ਇੱਧਰ। ਬਈ ਉਹਨੇ ਵਾਜਾ ਵਜਾਇਆ, ਪੈਰਾਂ ਥੱਲੋਂ ਜ਼ਮੀਨ ਕੱਢਦੀ, ਅੰਜ ਦਾ ਵਾਜਾ ਵਜਾਇਆ, ਵਾਹ, ਤੇ ਇਧਰੋਂ ਪੌੜੀਆਂ ਲਾ ਕੇ ਉੱਤੇ ਚੜ ਗਏ ਨੇ ਕਰੈਕਟਰ। ਫੜ ਲਿਆ ਉਹਨੂੰ। ਜਿਹੜਾ ਵਾਜਾ ਉਹਨੇ ਵਜਾ, ਭਾਲ ਫੈਸਲ ਨੇ ਕਿਹਾ ਵਾਜਾ ਤਾਂ ਮੈਂ ਸ਼ੁਰੂ ਤੋਂ ਵਜਾਉਂਦਾ ਹੁੰਦੇ ਆ। ਯਾਰ ਇੱਕ ਉਹ ਵੀ ਵਾਜਾ ਆ, ਉਹ ਬਹੁਤ ਹੈਵੀ ਆ। ਉਹ ਵਾਜਾ ਨਹੀਂ, ਉਹ ਸਾਇਰਨ। ਉਹ ਹੂਟਰ ਦਾ ਰੋਜ਼ੇ ਖੋਲਣ ਵਾਲਾ। ਵਾਹ ਨੂੰ ਨਹੀਂ ਬਹੁਤ ਬਾਤ ਸੀ ਕਰਦੇ ਯਾਰ ਕੋਈ ਵੀ ਹੈ ਨਾ ਜ਼ਿੰਦਗੀ ਦੇ ਵਿੱਚ ਗੱਲ ਯਾਦ ਰੱਖਣਾ, ਛਾਲੇ ਪਏ ਬਸੰਤ ਮਨਾ ਕੇ ਪੂਰੇ ਹੱਥ 'ਚ, ਕਿਉਂ ਇੰਨੀ ਗੰਢਾਂ ਵਾਲੀ ਡੋਰ ਸੀ। ਇੰਨੇ ਫਾਸਲੇ ਦੇ ਗੰਢਾ ਆਉਂਦੀ ਆ। ਯਾਰ ਜੋ ਵੀ ਹੈ ਨਾ, ਕੋਈ ਵੀ ਤਿਉਹਾਰ ਹੈ ਗੌਰਮੈਂਟ ਵੱਲੋਂ ਹੈ ਜਾਂ ਸਾਡਾ ਹੈ ਈਵੈਂਟ ਹੈ, ਕੋਈ ਵੀ ਹੈ, ਉਹਨੂੰ ਅਸੀਂ ਆਪ ਅੱਛਾ ਬਣਾਉਂਦੇ ਆ ਤੇ ਬੁਰਾ ਵੀ ਉਹਨੂੰ ਅਸੀਂ ਆਪ ਹੀ ਬਣਾਉਂਦੇ ਹਾਂ। ਠੀਕ ਹੈ ਨਾ। ਹੁਣ ਕਈ ਐਸੇ ਮੈਂ ਫੰਕਸ਼ਨ ਵੇਖੇ ਨੇ, ਮੈਂ ਇੱਕ ਹਾਲ ਹੀ ਦੇ ਵਿੱਚ ਵੀਡੀਓ ਮੇਰੇ ਕੋਲ ਆਈ ਹੈ, ਇੱਕ ਫੰਕਸ਼ਨ ਹੋਣ ਡਿਆ ਤੇ ਉਹ ਲੜਕੀ ਸਿੰਗਰ ਹੈ, ਗਾਣਾ ਸੁਣਾਉਣ ਡਈ ਹੈ, ਤੇ ਇੱਕ ਮੁੰਡਾ ਉਹਦੇ ਮੂੰਹ ਤੇ ਨੋਟ ਸਿੱਟਣ ਡਿਆ ਇੰਜ ਕਰਕੇ, ਤੇ ਉਹ ਕਹਿੰਦੀ ਭਾਈ ਸਾਹਿਬ ਮੂੰਹ ਪੇ ਨਹੀਂ, ਵੈਸੇ ਨਹੀਂ ਕੋਈ, ਤੇ ਫਿਰ ਨਹੀਂ ਬਾਤ ਆਣ ਡਿਆ। ਕਹਿੰਦੇ ਉਹ ਹੁਣ ਯਕੀਨ ਕਰੋ ਐਡੀ ਬੱਚੀ ਸ਼ਰੀਫ ਸੀ, ਅੱਲਾ ਪਾਕ ਸਾਰਿਆਂ ਨੂੰ, ਕਿ ਅਸੀਂ ਆਪ ਮਾਹੌਲ ਖਰਾਬ ਕਰਦੇ ਹਾਂ। ਮਾਹੌਲ ਜਿਹੜਾ ਨਾ ਉਹ ਸ਼ਾਇਦ ਕਿਸੇ ਨੂੰ ਅੱਛਾ ਨਾ ਮਿਲੇ, ਲੇਕਿਨ ਉਹਨੂੰ ਖੁਸ਼ਗਵਾਰ ਆਪ ਬਣਾਉਣਾ ਪੈਂਦਾ, ਉਹਨੂੰ ਅੱਛਾ ਮਾਹੌਲ ਆਪ ਬਣਾਉਣਾ ਪੈਂਦਾ। ਉਹ ਲੜਕੀ
ਉਹ ਵਿਚਾਰੀ ਗਾਣ ਡਈ ਉਹਦੇ ਮੂੰਹ ਤੇ ਇੰਜ ਕਰਕੇ ਪੈਸੇ ਸਿੱਟਣ ਡਿਆ ਯਾਰ। ਉਹ ਬੰਦਾ ਭਾਈ ਉਹ ਕਿਤੇ ਬਹੁਤ ਅਮੀਰ ਜ਼ਿਆਦਾ ਸੀ ਜਾਂ ਕੋਈ, ਉਹਨੂੰ ਗਾਰਡ ਵੀ ਨਾ ਰੋਕਣ। ਉਹ ਵਿਚਾਰੀ ਲੜਕੀ ਨੇ ਰੋਣ ਲੱਗ ਪਈ ਵਿਚਾਰੀ ਯਾਰ। ਨਹੀਂ, ਉਹ ਡਿਸਾਈਡ ਹੋ ਗਈ, ਕਹਿੰਦੀ ਇਹ ਭਾਈ ਸਾਹਿਬ ਮੂੰਹ पे ना मारे। ਓਏ ਹੋਏ ਉਹ ਫੇਰ ਮਾਰਨ ਡਿਆ ਯਾਰ। ਉਹਨੇ ਫੇਰ ਕਿਹਾ ਭਾਈ ਸਾਹਿਬ ਮੂੰਹ पे ना मारे, ਮਿਹਰਬਾਨੀ ਹੋਗੀ। ਤੇ ਉਹ ਫੇਰ ਮਾਰਨ ਡਿਆ। ਉਹਨੇ ਫਿਰ ਪਿਸਟਲ ਕੱਢਿਆ, ਉਹਨੇ ਦਸ ਨਹੀਂ, ਹਾਂ ਉਹਨੇ ਇਸ ਜ਼ਾਤ ਦੀ ਕੁੜੀ ਨੇ ਚਪੇੜ ਮਾਰੀ ਉਹਦੇ। ਫੇਰ ਓਏ ਬਹੁਤ ਅੱਛਾ ਕੀਤਾ, ਬਹੁਤ ਅੱਛੇ। ਬਹੁਤ ਅੱਛਾ ਕੀਤਾ, ਤੇਰੇ ਨਾਲ ਆ। ਉਹਨੇ ਫਿਰ ਉਹ ਮੁੰਡੇ ਨੇ ਐਲਾਨ ਕੀਤਾ, ਕਹਿੰਦਾ ਜੇ ਪਿਓ ਦੇ ਉਹਦੇ ਇੱਥੇ ਹੁਣ ਫੰਕਸ਼ਨ ਕਰਕੇ ਵਿਖਾਓ। ਉਹਨਾਂ ਨੇ ਕੀਤਾ, ਫਿਰ ਉਹਨਾਂ ਨੇ ਮਾਰਿਆ। ਉਹਨਾਂ ਨੇ ਭਾਈ ਉਹ ਬੰਦਾ ਬੰਦੇ ਲੈ ਕੇ ਆ ਗਿਆ। ਉਹ ਜਿਹੜੇ ਬੰਦੇ ਲੈ ਕੇ ਆਇਆ, ਇਹਨਾਂ ਕੋਲ ਬਹੁਤੇ ਬੰਦੇ ਸੀ ਬਰਾਤ ਤੇ। ਲੜਾਈ ਹੋ ਗਈ ਉੱਥੇ, ਖੈ ਬਖੈ ਇੰਨੀ ਲੜਾਈ ਹੋਈ ਏ। ਉਹ ਕਹਿੰਦਾ ਜੀ ਫੰਕਸ਼ਨ ਅਸੀਂ ਕਰਨਾ, ਉਹਨਾਂ ਨੇ ਕੀਤਾ ਫੰਕਸ਼ਨ ਪੂਰਾ। ਪਰ ਫੈਸਲ ਤੁਹਾਡੀ ਮਾਰ, ਮੈਂ ਤੁਹਾਨੂੰ ਗੱਲ ਟੋਕਦਾ ਦਾਨਿਸ਼ ਭਾਈ, ਤੁਸੀਂ ਵੀ ਇਸ ਗੱਲ ਨੂੰ ਡਿਨਾਈ ਕਰੋਗੇ ਯਾਰ। ਜਿਹੜੇ ਲੋਕ ਯਾਰ ਦੋਸਤ ਯਾਰ ਕਿਉਂ ਨਹੀਂ ਇਨਸਾਨ ਸਿੱਧੀ ਜ਼ਿੰਦਗੀ ਜੀ ਰਿਹਾ ਯਾਰ। ਹੱਸੀ ਖੁਸ਼ੀ ਇੰਜੋਏ ਕਰੋ, ਮੌਸਮ ਨੂੰ ਇੰਜੋਏ ਕਰੋ। ਜੇ ਕਿਤੇ ਧੁੱਪ ਨਿਕਲੀ ਨਾਲ 4 ਮਾਲਟੇ ਲੈ ਕੇ ਮਜ਼ਾ ਕਰੋ ਯਾਰ। ਇੱਕ ਦੂਜੇ ਦੀ ਖੁਸ਼ੀ ਨੂੰ ਹੋਣੀ ਜੀ ਗੱਲ। ਪਤਾ ਇੱਕ ਦੂਜੇ ਦੀ ਖੁਸ਼ੀਆਂ ਕਿ ਤੈਨੂੰ 100 ਵਜੇ ਦੀ ਲੋੜ ਆ, ਅਸੀਂ ਚੁੱਪ ਕਰਕੇ ਇੰਜ ਫੜਾ ਦਈਏ ਨਾ, ਦਿਖਾਵਾ ਕਰੀਏ। ਇਨਸਾਨ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ। ਹੁਣ ਆਖਰ ਉਹ ਵੀ ਕਿਸੇ ਧੀ ਦੇ ਮੇਰੇ ਤੋਂ ਹੀ ਸਬਕ ਲਓ। ਉਹ ਟਿੱਕੀਆਂ ਦਾ ਕੀ ਕਰਨਾ ਵਾ? ਨਹੀਂ, ਮੈਂ ਦਿਖਾਵਾ ਤਾਂ ਨਹੀਂ ਕੀਤਾ ਕੋਈ। ਮੈਂ ਗੱਲ ਕਰਦਾ ਯਾਰ ਮੇਰੀ ਗੱਲ ਸੁਣੋ, ਸਾਰੀਆਂ ਗੱਲਾਂ ਛੱਡੋ। ਬਸੰਤ ਤੋਂ ਅਗਲੇ ਦਿਨ ਵੀ ਸਵੇਰ ਡੈਕ ਛੱਤ ਤੇ ਚੜਾਉਂਦੇ। ਮੈਂ ਕਿਹਾ ਇਹ ਕੀ ਕਹਿੰਦਾ, ਟਰੂ ਆ। ਉਹ ਤੇਰੀ ਕਾਰ ਹੋਏ ਓਏ, ਕਿਆ ਬਾਤ ਹੈ। ਯਾਰ ਅੱਛਾ, ਮੈਂ ਨਾ ਤੁਹਾਨੂੰ ਇੱਕ ਫੰਕਸ਼ਨ ਦੀ ਗੱਲ ਸੁਣਾਉਣ ਡਿਆ। ਉਹ ਯਾਰ ਉਰਦੂ ਸਪੀਕਿੰਗ ਸੀ। ਇੱਕ ਪੇਚਾ ਲੱਗਿਆ, ਗੁੱਡਾ ਕੱਟ ਕੇ ਕਹਿੰਦੇ ਆ ਸਮੈਲ ਕਾਟਾ। ਉਹ ਓ ਯਾਰ ਇਹਨੇ ਸਿਮ ਕਢਾਉਣੀ ਸੀ ਬਸੰਤ ਤੋਂ ਅਗਲੇ ਦਿਨ ਤੇ ਅੰਗੂਠੇ ਨਾ ਲੱਗਣ। ਕਹਿੰਦਾ ਆ ਕੀ ਕੀਤਾ, ਕੱਲ ਕੀ ਕਰ ਦੇਣਾ। ਕਹਿੰਦਾ ਸਾਰੀ ਦਿਹਾੜੀ ਮੇਰੇ ਕੋ ਗੁੰਝਲ ਖਲਵਾਉਂਦੇ ਰਹੇ ਯਾਰ। अच्छा ये ना एक चीज मैं इस्लाह कर दूं नादरीन की। अभी हाल ही में मुझे भी शायद पता चला कि मैं आगे, यानी कि एक लफ्ज है वो काटा। नहीं इसका कि मतलब दिल है हुआ वो काटा नहीं है, ये है वो काटा। वो काटा, वो काटा, वो काटा, वो वाओ है WHO। वो लेकिन सर इस पे गाना भी है कि दिल हुआ वो काटा, कि दिल हुआ वो काटा। आप दोबारा यानी कि उसके लिरिक्स सुने, दिल हुआ वो काटा। उठी मैं पढ़िਆ। ਲਾਹੌਰ ਦੇ ਵਿੱਚ ਇਹ ਕਹਿੰਦੇ ਨੇ, ਫੈਸਲਾਬਾਦ ਕਹਿੰਦੇ ਆਈ ਬੋ। नहीं कहते ਹੁੰਦੇ ਸੀਗੇ यार। और एक दूसरे नंबर पे एक और मैं आपको इसकी डिटेल बता दूं। एक ਹੁੰਦਾ ਹੱਥ ਫੇਰਨਾ, ਹਾਂ ਖਿੱਚ ਮਾਰਨਾ। ਛਾਪਰ ਵਾਲੀ ਗੁੱਡੀ ਨਹੀਂ, ਆਹੋ। ਛਾਪਰ ਵਾਲੀ ਗੁੱਡੀ ਬਣਾ ਕੇ ਤੇ ਦੁਬਈ ਦੀ ਡਬਲ ਟੇਪ ਲਾ ਕੇ ਵੇੜਾ ਕਰ ਕੀਤਾ ਹੋਇਆ। ਬਸੰਤ ਤੇ ਪਿੰਨਾ ਗਿੱਲਾ ਉਹਨੂੰ ਚੂਸ ਹੁੰਦੇ ਆ। ਉਹ ਪੀੜੀਆਂ ਵਾਲਾ ਪਿੰਨਾ ਹੁੰਦਾ ਸੀ ਯਾਰ। ਲੇਕਿਨ ਜੋ ਵੀ ਹੈ ਸਾਨੂੰ ਨਹੀਂ ਇਸ ਚੀਜ਼ ਦਾ। ਯਾਰ ਇੰਨੀਆਂ ਟੇਪਾਂ ਲਾਈਆਂ ਗੁੱਡੀ ਨੂੰ, ਗੁੱਡੀ ਸਿੱਧੇ ਮੂੰਹ ਨਹੀਂ ਉੱਡਣੀ, ਆਇਆ ਉੱਡਣੀ ਯਾਰ ਹੁਣ ਇਹਦੇ ਕੋਲ ਪਸੰਦ ਤੇ ਗੁੱਡੀ ਵਧਾਉਣੀ ਸੀ ਤੇ ਪਿੰਨਾ ਫੜਨ ਵਾਲਾ ਕੋਈ ਨਹੀਂ। ਇਹਦਾ ਦਾਦਾ ਜੀ ਨੂੰ ਫਾਲ ਜਿਹਾ ਸੀ, ਇੰਜ ਸੀ ਉਹਦੇ ਇੱਥੇ ਫਸਾਇਆ ਹੋਇਆ। ਬਸੰਤ ਵਾਲੇ ਦਿਨ ਸਵੇਰ ਗੁੱਡਿਆਂ ਦਾ ਚੱਪ ਕੱਢਣ ਦੇ ਆਇਆ ਕਰਕੇ ਲਾਗੇ ਮੁੰਡਾ ਖਲੋਤਾ ਸੀ, ਉਹ ਵੀ ਐ ਕਰਤਾ। ਓ ਯਾਰ ਚੀਲ ਦੇ ਪੈਰਾਂ ਡੋਰ ਬਣ ਕੇ ਤੇ ਸਾਰੇ ਗੁੱਡੇ ਵੱਢ ਆਇਆ। ਉਹਨੂੰ ਖਿੱਚ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਭਾਜੀ, ਉਹਦੀ ਤੁਸੀਂ ਕਹਿੰਦੇ ਹੁੰਦੇ ਆ। ਮੈਂ ਉਹੀ ਕਹਿਣੇ ਨਾ, ਅਸੀਂ ਅੱਛਾ ਬਣਾਉਣਾ, ਅਸੀਂ ਬੁਰਾ ਬਣਾਉਣਾ, ਅਸੀਂ ਸਾਰਾ ਕੁਝ ਆਪ ਹੀ ਸਾਡੇ ਹੈਂਡ ਓਵਰ। ਇੱਕ ਫੰਕਸ਼ਨ ਦੀ ਮੈਂ ਗੱਲ ਹੋਰ ਸੁਣਾਉਣ ਡਿਆ, ਮੈਂ ਸ਼ਾਇਦ ਮੈਂ ਪਹਿਲੇ ਵੀ ਦੱਸੀ ਹੋਵੇ। ਫੰਕਸ਼ਨ ਕੀਤੇ ਕਿੰਨੇ ਕ ਟੋਟਲ? ਮੈਂ ਨਹੀਂ ਕੀਤੇ, ਮੈਂ ਵੇਖੇ ਨੇ। ਅੱਛਾ, ਉਹ ਫੰਕਸ਼ਨ ਚ ਨਾ, ਯਾਨੀ ਕਿ ਤੁਹਾਨੂੰ ਉਹ ਬੈਗ ਵਾਲਾ ਲੈ ਕੇ ਜਾਂਦੇ ਸੀ, ਤੁਸੀਂ ਕੀਤੇ ਨਹੀਂ। ਕਾਪੀਆਂ ਹੁੰਦੀਆਂ ਸੀਗੀਆਂ। ਉਹ ਨਹੀਂ ਦਾਨਿਸ਼ ਕੁਛ ਨੇ ਵੀ ਬਸੰਤ ਬਣਾਈ ਤੇ ਉੱਤੇ ਮੱਝ ਚੜਾਈ ਹੋਈ ਛੱਤ ਤੇ। ਆ ਮਾਰਾ ਦੇ ਲਾ ਲਾ ਲੈ ਕੱਢ ਲੈ ਗਾਲਾਂ ਕੱਢਦੇ ਆ ਉੱਤੇ। ਬਹੁਤ ਅੱਛੇ ਨਾ। ਡੋਰ ਉੱਪਰ ਪੜਾ। ਹੁਣ ਲੱਗੀ ਹੋਇਆ ਉਹ ਫੰਕਸ਼ਨ ਹੋਣ ਡਿਆ ਦਾਨਿਸ਼ ਬਾਬਾ ਤੇ ਅਕਸਰ ਉਸਤਾਦ ਜੀ ਨੇ ਬੜੀ ਯਾਰ ਚੀ ਟਾਈਮ ਦੇ ਵਿੱਚ ਏਡੀਆਂ ਕੀਮਤੀ ਗੱਲਾਂ ਹੋਈਆਂ ਨੇ ਨਾ, ਜਿਹੜੀਆਂ ਕਿ ਇਨਸਾਨ ਸਮਝ ਲਵੇ ਨਾ ਤੇ ਲਾਈ ਬਣ ਜਵੇ ਤੇ ਸੱਚੀ ਮੁੱਚੀ ਲਾਈਫ ਬਣੇ। ਠੀਕ ਆ। ਆ ਪਿਛਲੇ ਦਿਨਾਂ ਦੇ ਵਿੱਚ ਉਸਤਾਦ ਜੀ ਕਹਿਣ ਦੇ ਸੀ ਨਾ, ਓਏ ਮਾਖੇ ਦੀ ਲੜਾਈ ਹੋ ਗਈ, ਓਏ ਮਾਖੇ ਦੀ, ਓਏ ਤਾਰੇ ਦੀ ਲੜਾਈ ਹੋ ਗਈ। ਉਹਦਾ ਨਾਮ, ਅਗਰ ਇਹ ਚੀਜ਼ਾਂ ਸਾਨੂੰ ਲੈ ਦੇ ਕੇ ਬੰਦੀਆਂ ਤੇ ਇੱਕ ਨਾ ਬੰਦੇ ਨੇ ਕਿਸੇ ਬਰਾਦਰੀ ਤੇ ਜੁਗਤ ਕਰਤੀ। ਮੈਂ ਸਦਕੇ ਜਾਵਾਂ ਉਸ ਬਰਾਦਰੀ ਤੋਂ ਵੀ ਤੇ ਮੈਂ ਸਦਕੇ ਜਾਵਾਂ ਉਸ ਐਕਟਰ ਤੋਂ ਵੀ। ਉਸ ਇਵੈਂਟ ਤੋਂ ਮੇਰੀ 10 ਮਿੰਟ ਦੀ ਐਂਟਰੀ ਸੀ, ਮੈਂ 10 ਮਿੰਟ ਦੀ ਐਂਟਰੀ ਕਰਕੇ ਨਿਕਲਿਆ ਵਾਂ। ਅੱਗੋਂ ਉਸ ਕਰੈਕਟਰ ਦੀ ਐਂਟਰੀ ਹੈ, ਠੀਕ ਹੈ। ਮੈਨੂੰ ਇਹ ਜਿਸ ਬੰਦੇ ਨੇ ਗੱਲ ਸੁਣਾਈ ਹੈ ਨਾ, ਉਹ ਵੀ ਸਾਡੇ ਸੀਨੀਅਰ ਆਰਟਿਸਟ ਹੈਗੇ ਨੇ, ਤੇ ਉਸ ਕਰੈਕਟਰ ਨੇ ਗੱਲ ਕਰਤੀ ਬਰਾਦਰੀ ਦੀ ਤੇ ਅੱਗੇ ਹੁਣ ਜਿਸ ਬੰਦੇ ਦੀ ਬਰਾਦਰੀ ਹੈ ਉਹ ਬੈਠਾ ਹੋਇਆ, ਕਹਿੰਦਾ ਗੱਲ ਕਿਸ ਕੀਤੀ ਆ, ਉਹ ਤੁਹਾਡੀ ਉਹ ਗੱਲ ਕਿਸ ਕੀਤੀ ਆ। ਇਥੋਂ ਇਹ ਉਹਨੇ ਦਸਾਂ ਦੀ ਕਾਪੀ ਕੱਢ ਕੇ ਤੇ ਸਿੱਟਣ ਲੱਗ ਪਿਆ।
ਬੜੀ ਗੱਲ ਹੈ। ਵਾਹ ਵਾਹ ਠੀਕ ਹੈ ਤੇ ਹੁਣ ਜਿਹੜਾ ਉੱਪਰ ਕਰੈਕਟਰ ਜਿਹਨੇ ਗੱਲ ਕੀਤੀ ਉਹ ਸਹਿਮੇ ਹੋਏ ਨੇ ਕੋਈ ਯਾਰ ਕੋਈ ਗੱਲਬਾਤ ਨਾ ਪਤਾ ਨਹੀਂ ਇਹਨੇ ਕੀ ਕਰਤਾ ਤੇ ਉਹ ਉਹਨੇ ਕਹਿੰਦਾ ਗੱਲ ਕਿਸ ਕੀਤੀ ਆ ਉਹਨੇ ਸਮਝਿਆ ਡੱਬ ਚੋਂ ਕੋਈ ਸ਼ੈ ਕੱਢ ਕੇ ਨੇ ਮਾਰ ਦੇਣਾ ਗੱਲ ਕਹਿੰਦਾ ਸਾਡੀ ਬਰਾਦਰੀ ਨੂੰ ਗੱਲ ਕਿਸ ਕੀਤੀ ਤੇ ਇੰਜ ਉਹਨੇ ਦਸਾਂ ਦੀ ਕਾਪੀ ਕੱਢ ਕੇ ਦੁੱਧ ਤੋਂ ਸਿੱਟਦਾ ਵੱਡੀ ਗੱਲ। ਤੇ ਕੀ ਸ਼ਾਰਟ ਕਰਕੇ ਦੁਬਾਰਾ ਸ਼ੋਅ ਨਹੀਂ ਹੁੰਦਾ। ਹਾਂ ਸਹੀ ਗੱਲ ਨਹੀਂ ਆਮਦ ਬੰਦੇ ਦੀ ਬੰਦ ਹੋ ਜਾਂਦੀ ਲੇਕਿਨ ਲੇਕਿਨ ਨਾਜ਼ਰੀਨ ਜੋ ਵੀ ਇਹ ਕਸਮ ਵਾਲੀ ਗੱਲ ਹੈ ਅਸੀਂ ਬੈਠੇ ਸੀਗੇ ਮੂਡ ਸੀਗਾ ਤੇ ਉਸਤਾਦ ਜੀ ਮਾਫ ਕਰ ਦੇਣਾ ਅਗਰ ਕੋਈ ਐਸੀ ਵੈਸੀ ਗੱਲ ਹੋ ਜਾਵੇ ਤੇ ਸਾਰੇ ਨਹੀਂ ਸਰ ਸਿੱਧਾ ਗਿਆ ਇਹਨਾਂ ਨੇ। ਜੈਸੇ ਸ਼ੁਗਲ ਮੇਰੇ ਮਜ਼ਾਕ ਹੀ ਸੀ ਸਾਰਾ। ਮਜ਼ਾਕ ਦੀ ਹੱਸੇ ਕਰ ਸ਼ੁਗਰ ਕਰਨਾ ਸੀ ਕਿਉਂਕਿ 5 60 70 ਤੇ ਅਗਰ ਕੋਈ ਐਸੀ ਵੈਸੀ ਗੱਲ ਹੋ ਜਾਏ ਤੇ ਇਸਲਾਹ ਕਰ ਦੇਣਾ ਤੇ ਮਾਫ ਕਰ ਦੇਣਾ। ਇੱਕ ਮੈਸੇਜ ਮੈਂ ਪੜ੍ਹਨਾ ਜ਼ਰੂਰੀ ਸਮਝਾਂਗਾ। ਇਹ ਮੈਨੂੰ ਪਿਛਲੇ ਮੈਚ ਸਾਇਆ ਸੀਗਾ ਇਹ ਇੱਕ ਸ਼ੋਅ ਦੇ ਵਿੱਚ ਠਹਿਰ ਜੀ ਯਾਰ ਮੈਂ ਆ ਮੈਸੇਜ ਗੁਜਰ ਕੀ ਕਰਨਾ ਵਾ ਹੁਣ ਭਾਜੀ ਇਦਾਂ ਕਰਨਾ ਉਹ ਹੁਣ ਜਿਹੜੀਆਂ ਪਿੰਡਾਂ ਚ ਮਾਈਆਂ ਐ ਕਰਕੇ ਨਹੀਂ ਕਰਦੀਆਂ ਉਸ ਡਰਮੀ ਵਰਗਾ ਮੂੰਹ ਆ ਘੜੇ ਵਰਗਾ। ਉਹ ਘੜਾ ਕੜਾ ਨਹੀਂ ਉਹਨੂੰ ਹੋਰ ਕਹਿੰਦੇ ਮੱਟੀ ਹਾਂ ਯਾਰ ਗੁੱਜਰ ਜੇ ਚਾਟੀ। ਸਰਾਹੀ ਚਾਟੀ ਗੁੱਜਰ ਜਿਸ ਫੋੜੇ ਨਾਲ ਗੋਹਾ ਇਕੱਠਾ ਕਰਦੇ ਨੇ ਉਹ ਫੋੜਾ ਇਦਾਂ ਦਾ ਹੁੰਦਾ। ਥੋੜਾ ਆਹੋ ਹਾਂ ਹਾਂਜੀ। ਅੱਛਾ ਨਾਜ਼ਰੀਨ ਗੱਲ ਇੱਥੇ ਆ ਗਈ। ਇਹ ਮੈਸੇਜ ਕੀਤਾ ਹੈ ਜੀ ਅਸਦ ਚੌਧਰੀ ਨੇ। ਵਾਹ ਵਾਹ ਕਾਮਿਆਂ ਨੂੰ ਪੂਰੇ YouTube ਤੇ ਬਸ ਇੱਕ ਚੈਨਲ ਜਿਸ ਚੈਨਲ ਤੇ ਇਤਮਾਦ ਹੈ ਹਾਸਿਆਂ ਦਾ ਮਰਕਜ਼ ਸਜਾਦ ਜਾਨੀ ਆਫੀਸ਼ੀਅਲ ਵਾਹ 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 शाला रवे आबाद है। ਵਾਹ ਬਾਤ ये ਹੈ शेर है उसने लिखा पूरे YouTube ਤੇ ਬਸ ਇੱਕ ਚੈਨਲ ਜਿਸ ਚੈਨਲ ਤੇ ਇਤਮਾਦ ਹੈ ਹਾਸਿਆਂ ਦਾ ਮਰਕਜ਼ ਸਜਾਦ ਜਾਨੀ ਆਫੀਸ਼ੀਅਲ ਸ਼ਾਲਾ ਰਵੇ ਆਬਾਦ ਹੈ। ਇਸ ਚੈਨਲ ਦਾ ਮੇਨ ਵੀ ਕਿਆ ਕਹਿਣੇ ਹਾਂ ਹਾਂ ਜਿਹਨੂੰ ਵੇਖ ਕੇ ਮਿਲਦਾ ਸਵਾਦ ਹੈ। ਕੀ ਕਹਨੇ ਭਾਜੀ ਤੁਸੀਂ ਕਿਤੇ ਆਪ ਪੜ੍ਹ ਕੇ ਸੁਣਾ ਦਿਓ ਇਹਨਾਂ ਦਾ ਘੰਟਾ ਲਾ ਦੇਣਾ ਵਾ। ਵੰਡਦਾ ਏ ਖੁਸ਼ੀਆਂ ਜੋ ਹਰ ਇੱਕ ਨੂੰ ਹਾਂ ਉਹ ਉਸਤਾਦ ਮੇਰਾ ਸਜਾਦ ਹੈ। ਹਾਏ 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 यार बहुत अच्छे यार ਬਹੁਤ ये ਅੱਛੇ ਸ਼ੌਕ ਇਹ ਜੋ- ਕੱਢਣ ਵਾਸਤੇ ਪੂਰਾ ਘੰਟਾ ਤੁਹਾਡੇ ਕੋ ਬੇਬਾ ਮਵਾਦ ਹੈ। ਵਾਹ ਵਾਹ अल्लाह पाक UK USA ਦੇ ਵਿੱਚ ਨਾ ਦੰਦਾਂ ਵਾਲੇ ਲੈਟਰ ਬਾਕਸ ਇਦਾਂ ਦੇ ਹੁੰਦੇ ਆ। ਪਹਾੜੀ ਇਲਾਕੇ 'ਚ ਫਿਰਨ ਦੇ ਤੇ ਪਹਾੜ ਇੱਕ ਦੂਸਰੇ ਨੂੰ ਕਹਿੰਦੇ ਫੈਸਲ 'ਚ ਨਾ ਠੇਡਾ ਲਵਾ ਲਿਓ ਆਪਣਾ ਬਹੁਤ ਬਹੁਤ ਖਿਆਲ ਰੱਖਿਓ ਤੇ ਕੋਈ ਐਸੀ ਵੈਸੀ ਗੱਲ ਹੋ ਗਈ ਤੇ ਅਸੀਂ ਮਾਜ਼ਰਤ ਚਾਹਾਂਗੇ। ਇਹਨਾਂ ਦੇ ਇੱਕ ਦੋਸਤ ਨੇ ਕਿਹਾ ਯਾਰ ਮੈਂ ਬਸੰਤ ਤੇ ਡੱਬਾ ਵਧਾਉਣਾ ਹੀ ਉਹਨੂੰ ਖਿਜਾਉਣ ਦੇ ਚੱਕਰ ਰੋਟੀਆਂ ਦਾ ਡੱਬਾ ਵਧਾਉਣਾ ਸਾਰਾ ਡੱਬਾ ਹੋ ਰਿਹਾ ਯਾਰ ਪਹਾੜੀ ਇਲਾਕੇ 'ਚ ਮਿਲਿਆ ਮੈਂ ਕਿੱਧਰ ਕਹਿੰਦਾ ਇੱਥੇ ਕੰਟੀਨ ਹੁੰਦੀ ਆਪਣੀ ਲੈ, ਉੱਥੇ ਕਿਹੜੀ ਕੰਟੀਨ ਹੁੰਦੀ ਮੰਮਾ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅਗਰ ਕੋਈ ਐਸੀ ਵੈਸੀ ਗੱਲ ਹੋਵੇ ਤਾਂ ਸਾਡੀ ਸਲਾਹ ਜ਼ਰੂਰ ਕਰਨਾ। ਆਪਣਾ ਖਿਆਲ ਰੱਖਣਾ ਤੇ ਅੱਲਾਹ ਹਾਫਿਜ਼। ਦਿੱਲੀ ਭਾਈ ਵੀ ਫੈਸਲ ਪਹਾੜੀ ਇਲਾਕੇ 'ਚ ਫਿਰਨ ਦੇ ਮੈਂ ਕਿਹਾ ਕਿੱਧਰ ਕਹਿੰਦੇ ਕੁੱਤੇ ਵਾਲਾ ਰਕਸ਼ਾ ਚਲਾਉਂਦੇ ਉਹ ਭਾਈ ਫੈਸਲ ਨਹੀਂ ਐ ਪਹਾੜੀ ਇਲਾਕੇ 'ਚ ਫਿਰਨ ਡਿਆ ਤੇ ਥੱਲੇ ਆਪਣੇ ਘਰ ਦੀ ਨੂੰ ਕਹਿਣਾ ਥੋੜਾ ਦੇ ਭਾਜੀ ਜੋਕਾਂ ਜੀ ਨੇ ਖੂਨ ਚੂਸਣ ਵਾਲੀਆਂ ਆਪਣੇ ਜਿਸਮ ਤੋਂ ਲਾਲਾ ਵੇਚਣ ਡਿਆ ਤੇਰੀ 20 ਰੁਪਏ ਹੋ ਗਈ ਖਿਆਲ ਰੱਖਣਾ ਨਾਜ਼ਰੀਨ ਲਵ ਯੂ